ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 21 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟਲ ਰੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਜਿਹੜੀ ਮੇਨ ਖਬਰ ਹੈਗੀ ਆ, ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਹੈਗਾ ਬਹੁਤ ਜ਼ੋਰ ਸ਼ੋਰ ਦੇ ਨਾਲ ਵੀ ਜਿਹੜਾ ਮੇਜਰ ਪਾਲਿਸੀ ਬਿੱਲ ਆ ਇਸ ਨੂੰ ਪਾਸ ਕੀਤਾ ਜਾ ਸਕੇ ਜਾਂ ਇਸ ਨੂੰ ਪਾਸ ਕਰਾਇਆ ਜਾ ਸਕੇ। ਹਾਊਸ ਸਪੀਕਰ ਜੋ ਮਾਈਕ ਜੌਨਸਨ ਆ, ਉਹ ਸਟਿਲ ਅੱਜ ਸਵੇਰ ਤਾਈਂ, ਜਾਣੀ ਕਿ ਬੁੱਧਵਾਰ ਸਵੇਰ ਤਾਈਂ ਨੈਗੋਸ਼ੀਏਟ ਕਰ ਰਹੇ ਹੈਗੇ ਆ, ਕਿਉਂਕਿ ਜੋ 3 ਦੇ ਕਰੀਬ ਜਿਹੜੇ ਸੈਨੇਟਰਸ ਹੈਗੇ ਆ ਉਹ ਹਜੇ ਵੀ ਐਗਰੀ ਨਹੀਂ ਕਰ ਰਹੇ ਹੈਗੇ। ਸੋ ਮੈਡੀਕੇਅਰ ਨੂੰ ਲੈ ਕੇ ਇੱਕ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ ਮੈਡੀਕੇਅਰ ਕੱਟਸ ਨੂੰ ਲੈ ਕੇ, ਤੇ ਰਿਪਰੈਜ਼ੈਂਟੇਟਿਵ ਐਂਡੀ ਹੈਰਿਸ ਜੋ ਮੈਰੀਲੈਂਡ ਤੋਂ ਹੈਗੇ ਆ, ਚੇਅਰਮੈਨ ਅਲਟਰਾ ਕੰਜ਼ਰਵੇਟਿਵ ਹਾਊਸ ਫਰੀडम ਕਾਕਸ ਦੇ ਉਹ ਚੇਅਰਮੈਨ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਪੋਜ਼ਲ ਆਫਰ ਕੀਤਾ ਗਿਆ ਸੀ ਕੱਲ ਰਾਤ ਨੂੰ, ਤੇ ਉਹ ਕਹਿੰਦੇ ਵੀ ਹਾਰਡ ਲਾਈਨਰਸ ਤਾਂ ਐਕਸੈਪਟ ਕਰੂਗੇ। ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀਆਂ ਚੇਂਜਸ ਦੀਆਂ ਆਊਟਲਾਈਨ ਨਹੀਂ ਕੀਤੀਆਂ, ਪਰ ਕਹਿੰਦੇ ਵੀ ਜੋ ਫਰਦਰ ਕੱਟਸ ਆ ਮੈਡੀਕੇਡ ਦੇ ਵਿੱਚ ਤੇ ਕਲੀਨ એનર્ਜੀ ਟੈਕਸ ਕ੍ਰੈਡਿਟ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਦਿੱਤੇ ਗਏ ਸੀ, ਉਹਨਾਂ ਨੂੰ ਐਲੀਮੀਨੇਟ ਕਰਨਾ ਚਾਹੀਦਾ ਹੈਗਾ ਆ। ਸੋ ਇਹ ਹੋਰ ਮੈਡੀਕੇਡ ਕੱਟਸ ਦੇ ਹੱਕ ਦੇ ਵਿੱਚ ਹੈਗੇ ਆ, ਤੇ ਕਹਿੰਦੇ ਵੀ ਜੋ ਬਿੱਲ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਪਾਸ ਹੋ ਜਾਊਗਾ, ਪਰ ਅੱਜ ਨਹੀਂ ਹੋਣਾ ਹੈਗਾ। ਰਿਪਰੈਜ਼ੈਂਟੇਟਿਵ ਚਿਪ ਰॉय ਜੋ ਰਿਪਬਲਿਕਨ ਹੈਗੇ ਟੈਕਸਸ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਪ੍ਰੋਗਰੈਸ ਤਾਂ ਕਰ ਰਹੇ ਆ, ਪਰ ਸਟਿਲ ਇਹ ਲੌਂਗ ਵੇ ਟੂ ਗੋ। ਸੋ ਇਹ ਦੋ ਜਿਹੜੇ ਰਿਪਰੈਜ਼ੈਂਟੇਟਿਵ ਹੋ ਗਏ ਜਿਹੜੇ ਆਲਰੇਡੀ ਅੜਿੱਕਾ ਬਣੇ ਹੋਏ ਹੈਗੇ ਆ। ਸੋ ਇਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਮੈਰੀ ਗੇਸ ਕੈਮਲੋਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਟੈਰੀਬਲ ਬਿੱਲ ਹੈਗਾ ਆ, ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਕ੍ਰਿਟੀਕਲ ਪਾਰਟਸ ਆ ਜਿਨ੍ਹਾਂ ਨੂੰ ਹਜੇ ਤੱਕ ਜਿਹੜਾ ਆ ਕਰੈਕਟ ਕਰਨ ਦੀ ਜ਼ਰੂਰਤ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਰਿਪਬਲਿਕਨਸ ਨੂੰ ਇਕੱਠੇ ਕਰ ਰਹੇ ਆ ਵੀ ਸਾਰੇ ਜਾਣੇ ਇਕੱਠੇ ਹੋ ਇਸ ਇਸ਼ੂ ਦੇ ਉੱਤੇ, ਟੈਕਸ ਕੱਟਸ ਨੂੰ ਲੈ ਕੇ। ਇਹਦੇ ਵਿੱਚ $3 ਟ੍ਰਿਲੀਅਨ ਦੇ ਕਰੀਬ ਹੋਰ ਡੈਫਿਸਿਟ ਹੋਣਾ ਹੈਗਾ। ਹਾਲਾਂਕਿ ਤੁਹਾਨੂੰ ਪਤਾ ਹੀ ਆ ਵੀ ਟਰੰਪ ਉਹਨਾਂ ਨੇ ਡੋਜ ਡਿਪਾਰਟਮੈਂਟ ਸੈਟਅਪ ਕੀਤੀ ਸੀ ਵੀ ਇੱਧਰੋਂ ਵੀ ਕੱਟ ਕਰ ਦਿਓ, ਇੱਧਰੋਂ ਵੀ ਕੱਟ ਕਰ ਦਿਓ, ਇਹਨਾਂ ਨੂੰ ਲੇ ਆਫ ਕਰ ਦਿਓ, ਤੇ ਉਹ ਜਿਹੜਾ ਆ ਉਹ ਡੈਫਿਸਿਟ 'ਚ ਕਿੱਧਰ ਗਿਆ, ਤੇ ਬਲਕਿ ਹੋਰ ਡੈਫਿਸਿਟ ਜਿਹੜਾ ਵਧਣ ਉਹ ਜਾ ਰਿਹਾ ਹੈਗਾ। ਜੀ ਬਿਲਕੁਲ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਮੈਡੀਕੇਡ ਦੇ ਵਿੱਚ $1 ਟ੍ਰਿਲੀਅਨ ਦਾ ਪ੍ਰਪੋਜ਼ਡ ਕੱਟ ਜਿਹੜੇ GOP ਲਾਅ ਮੇਕਰਸ ਆ ਉਹ ਸੋਚ ਰਹੇ ਆ ਮੈਡੀਕੇਡ ਤੇ ਫੂਡ ਸਟੈਂਪਸ ਦੇ ਜਿਹੜੇ ਉਹ ਪ੍ਰੋਗਰਾਮਸ ਦੇ ਵਿੱਚ। ਸੋ ਕਾਫੀ ਵੱਡੀ ਪੱਧਰ ਦੇ ਉੱਤੇ ਲੋਕਾਂ ਦੇ ਉੱਤੇ ਇਸ ਦਾ ਅਸਰ ਪਊਗਾ।
ਤੁਸੀਂ ਹੱਕ 'ਚੋਂ ਨਹੀਂ ਹੱਕ 'ਚੋਂ ਇੱਕ ਡਿਫਰੈਂਟ ਗੱਲ ਆ, ਪਰ ਜਿਹੜੇ ਲੋਕ ਹੁਣ ਉਸ ਦੇ ਆਸਰੇ ਦੇ ਉੱਤੇ ਆ ਚੁੱਕੇ ਆ, ਅਚਨਚੇਤੇ ਬੰਦ ਕਰਨ ਦੇ ਨਾਲ ਉਹਨਾਂ ਦੇ ਜੀਵਨ ਦੇ ਉੱਤੇ ਅਸਰ ਤਾਂ ਜਿਹੜਾ ਉਹ ਪੈਣਾ ਹੀ ਪੈਣਾ ਆ। ਕਹਿੰਦੇ ਵੀ ਯੂਐਸ ਦੀ ਕਾਫੀ ਵੱਡੀ ਜਿਹੜੀ ਪਾਪੂਲੇਸ਼ਨ ਇਹਨਾਂ ਪ੍ਰੋਗਰਾਮਸ ਦੇ ਉੱਤੇ ਡਿਪੈਂਡੈਂਟ ਹੈਗੀ ਆ, ਉਸ ਦੇ ਉੱਤੇ ਟੇਕ ਲਾ ਕੇ ਰੱਖਦੇ ਆ। 71 ਮਿਲੀਅਨ ਲੋਕ ਮੈਡੀਕੇਡ ਦੇ ਵਿੱਚ ਐਨਰੋਲਡ ਨੇ, 42 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਨੂੰ ਫੂਡ ਸਟੈਂਪਸ ਮਿਲਦੀਆਂ ਨੇ। ਸੋ ਹਸਪਤਾਲਸ ਨੂੰ ਵੀ ਕਹਿੰਦੇ ਵੀ ਇਸ ਦਾ ਅਸਰ ਪੈ ਸਕਦਾ ਹੈ ਜੇ ਮੈਡੀਕੇਡ ਦੇ ਜਿਹੜੇ ਕੱਟਬੈਕਸ ਆ ਉਹ ਹੁੰਦੇ ਹੈਗੇ ਆ। ਸੋ ਕਹਿੰਦੇ ਵੀ ਜੌਬ ਬੇਸਡ ਇੰਸ਼ੋਰੈਂਸ ਹੋਰ ਥਾਵਾਂ ਤੋਂ ਜਿਹੜੇ ਆ ਉਹਨਾਂ ਦੇ ਦਰਵਾਜ਼ੇ ਜਿਹੜੇ ਉਸ ਬਾਬਤ ਬੰਦ ਹੋ ਸਕਦੇ ਆ। ਬਹੁਤ ਸਾਰੇ ਜਿਹੜੇ ਸੂਬੇ ਇਹਨਾਂ ਦੇ ਆਪਰੇਸ਼ਨ ਕਾਸਟ ਆਪਣੇ ਮੋਢਿਆਂ ਤੇ ਭਾਰ ਜਿਹੜਾ ਉਹ ਚੱਕਦੇ ਇਹਨਾਂ ਪ੍ਰੋਗਰਾਮਸ ਦਾ, ਤੇ ਜੇ ਪਿੱਛੋਂ ਫੰਡਿੰਗ ਬੰਦ ਹੋ ਗਈ ਤਾਂ ਇਹਦਾ ਮਤਲਬ ਉਹ ਵੀ ਪ੍ਰੋਗਰਾਮ ਦੀ ਜਿਹੜੀ ਆਪਰੇਸ਼ਨ ਦਾ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਹੈਗਾ ਆ। ਸੋ ਗਰੋਸਰੀ ਸਟੋਰ ਓਨਰਸ ਜਿਹੜੇ ਆ ਉਹ ਵਾਰਨਿੰਗ ਦੇ ਰਹੇ ਆ, ਕਹਿੰਦੇ ਵੀ ਇਹਨਾਂ ਕੱਟਸ ਦੇ ਨਾਲ ਜਿਹੜਾ ਸਨੈਪ ਪ੍ਰੋਗਰਾਮ ਆ ਉਹ ਜਿਹੀਆਂ ਫੂਡ ਸਟੈਂਪਸ ਜਿਹਨੂੰ ਪਹਿਲਾਂ ਆਖਿਆ ਜਾਂਦਾ ਸੀ, ਉਹਦੇ ਨਾਲ ਕਹਿੰਦੇ ਵੀ ਲੋਕਲ ਇਕਨੋਮੀਜ਼ ਤੇ ਜਿਹੜੀਆਂ ਜੌਬਸ ਆ ਉਸ ਦੇ ਵਿੱਚ ਕਟੌਤੀ ਹੋ ਸਕਦੀ ਆ। ਸੋ ਮੈਡੀਕੇਡ ਨੂੰ ਲੈ ਕੇ ਤੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਸਨੈਪ ਪ੍ਰੋਗਰਾਮਸ ਆ ਜਾਂ ਚਿਪ ਪ੍ਰੋਗਰਾਮ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਜਿਹੜੀ ਇਸ ਟਾਈਮ ਕਟੌਤੀ ਦੀ ਆਵਾਜ਼ ਜਿਹੜੀ ਉਹ ਚੱਕੀ ਜਾ ਰਹੀ ਆ, ਖਾਸ ਕਰਕੇ ਜਿਹੜੇ ਰਿਪਬਲਿਕਨਸ ਇਹਦੀ ਮੰਗ ਕਰ ਰਹੇ ਆ, ਤਾਂ ਉਹਨੂੰ ਲੈ ਕੇ ਜ਼ਰੂਰ ਚਿੰਤਾ ਬਣੀ ਪਈ ਆ। ਰਾਸ਼ਟਰਪਤੀ ਟਰੰਪ ਹੋਣਾ ਨੇ ਤਾਂ ਐਫ ਵਰਡ ਵੀ ਯੂਜ਼ ਕਰਤਾ, ਡੋਂਟ ਐਫ ਅਰਾਊਂਡ ਵਿਦ ਮੈਡੀਕੇਡ। ਜਿਹੜੇ ਟਰੰਪ ਹੋਣਾ ਨੇ ਕਹਿੰਦੇ ਵੀ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਜਿਹੜਾ ਉਹ ਆਖਿਆ। ਟਰੰਪ ਹੋਣਾ ਦਾ ਕਹਿੰਦੇ ਵੀ ਬਹੁਤ ਹੀ ਬਲੰਟ ਮੈਸੇਜ ਸੀਗਾ ਕੈਪੀਟਲ ਹਿੱਲ ਦੇ ਉੱਤੇ। ਕਹਿੰਦੇ ਵੀ ਇਹਦੀ ਜਿਹੜੀ ਬਿੱਲ ਦੀ ਜਿਹੜੀ ਮੂਵਮੈਂਟ ਆ ਉਹ ਇਸ ਟਾਈਮ ਜਿਹੜੇ ਕੁਛ ਰਿਪਬਲਿਕਨਸ ਹੀ ਆ ਉਹਨਾਂ ਦੇ ਦੁਆਰਾ ਜਿਹੜੀ ਆ ਰੁਕੀ ਪਈ ਹੈਗੀ ਆ। ਸੋ ਜਿਹੜੇ ਕੰਜ਼ਰਵੇਟਿਵ ਜ਼ਿਆਦਾ ਨੇ ਉਹ ਕਹਿੰਦੇ ਆ ਵੀ ਭਾਈ ਨਹੀਂ, ਇਹਦੇ ਵਿੱਚ ਤਾਂ ਕੱਟ ਜਿਹੜੇ ਉਹ ਕਰਨੇ ਆ। ਟਰੰਪ ਨਹੀਂ ਕਹਿੰਦੇ ਵੀ ਨਹੀਂ ਕਰਨੇ। ਸੋ ਇਹ ਜਿਹੜਾ ਹੁਣ ਮਸਲਾ ਹੈ ਨਾ ਹੋਰ ਪਾਸੇ ਨੂੰ ਜਿਹੜਾ ਉਹ ਉਲਝਿਆ ਪਿਆ ਹੈਗਾ ਆ। ਸੋ ਇਹ ਟੈਕਸ ਦੇ ਵਿੱਚ ਕਟੌਤੀ ਦਾ ਜਿਹੜਾ ਬਿੱਲ ਆ, ਸਾਲਟ ਦਾ ਜਿਹੜਾ ਨਾਲ ਦੇ ਵਿੱਚ ਰੌਲਾ ਹੈ, ਲੂਣ ਵਾਲਾ ਸਾਲਟ ਨਹੀਂ ਆ, ਇਹ ਜਿਹੜੇ ਸਟੇਟ ਦਾ ਤੇ ਫੈਡਰਲ ਲੈਵਲ ਦੇ ਉੱਤੇ ਜਿਹੜੀ ਫੰਡਿੰਗ ਹੁੰਦੀ ਆ ਵੱਖ-ਵੱਖ ਜਿਹੜੇ ਪ੍ਰੋਗਰਾਮਸ ਨੂੰ ਲੈ ਕੇ, ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਰਾਸ਼ੀ ਜਿਹੜੀ ਉਹ ਦੇਣੀ ਆ, ਉਸ ਦਾ ਜਿਹੜਾ ਉਹ ਰੌਲਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਜਿਹੜਾ ਚਿਪ ਪ੍ਰੋਗਰਾਮ ਆ, ਉਹਦੇ ਵਿੱਚ 80 ਮਿਲੀਅਨ ਅਮਰੀਕਨ ਜਿਹੜੇ ਆਉਂਦੇ ਆ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ। ਸੋ ਕੁਛ ਕੁ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਸ ਟਾਈਮ ਜਿਹੜੇ ਰਿਪਬਲਿਕਨਸ ਆ ਉਹ ਟਰੰਪ ਹੋਣਾ ਦੇ ਪੂਰੇ ਪਲਾਨ ਦੇ ਨਾਲ ਨਹੀਂ ਜੁੜ ਰਹੇ, ਉਹ ਆਪਣੀਆਂ ਗੱਲਾਂ ਵਿੱਚ ਕੁਝ ਖਾਸ ਮਨਵਾਉਣਾ ਚਾਹੁੰਦੇ ਆ। ਪਰ ਹੁਣ ਦੇਖੋ ਅੱਗੇ ਕੀ ਬਣਦਾ। ਜਿੱਦਾਂ ਚਿਪ ਰॉय ਦਾ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ ਵੀ ਉਹ ਇਸ ਟਾਈਮ ਕਹਿੰਦੇ ਵੀ ਉਹਨਾਂ ਨੂੰ ਮਨਾਉਣਾ ਜਾਂ ਉਹਨਾਂ ਨੂੰ ਲਾਈਨ ਦੇ ਵਿੱਚ ਲੈ ਕੇ ਆਉਣਾ ਉਹ ਥੋੜਾ ਜਿਹਾ ਸਭ ਤੋਂ ਜ਼ਿਆਦਾ ਜਿਹੜਾ ਉਹ ਔਖਾ ਕੰਮ ਜਿਹੜਾ ਉਹ ਹੋ ਸਕਦਾ ਆ। ਸੋ ਕਾਫੀ ਤੇਜ਼ ਬੋਲਦੇ ਨੇ ਚਿਪ ਰॉय, 52 ਸਾਲਾਂ ਦੇ ਆ, ਟੈਕਸਨ ਨੇ, ਤੇ ਇੱਕ ਜੀਓਪੀ ਦੇ ਜਿਹੜੇ ਹਾਰਡ ਲਾਈਨਰਸ ਦੇ ਡਿਫੈਕਟੋ ਲੀਡਰ ਮੰਨੇ ਜਾਂਦੇ ਨੇ, ਤੇ ਉਹਨਾਂ ਨੇ ਜਿਹੜੇ ਟਰੰਪ ਉਹਨਾਂ ਦੇ ਇਸ ਮੈਗਾ ਬਿੱਲ ਦੀ ਪਬਲਿਕਲੀ ਜਿਹੜੀ ਆਪੋਜੀਸ਼ਨ ਆ ਉਹ ਪੇਸ਼ ਜਿਹੜੀ ਉਹ ਕੀਤੀ ਹੈਗੀ ਆ। ਕੁਛ ਵੀ ਹੋਵੇ, ਕੈਲੀਫੋਰਨੀਆ ਵਾਲੇ ਜਿਹੜੇ ਸਾਡੇ ਸਰੋਤੇ ਆ ਸੁਣ ਰਹੇ ਆ, ਜਿਹੜੇ ਬਹੁਤ ਸਾਰੇ ਲੋਕ ਮੈਡੀਕਲ ਦੇ ਉੱਤੇ ਹੈਗੇ ਆ, ਸੋ ਮੈਡੀਕਲ ਕੱਟ ਹੋਣ ਜਾ ਰਹੇ ਆ। ਸੋ ਉਹਦੇ ਚ ਕੀ ਚੇਂਜਸ ਆਣਗੀਆਂ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਪਰ ਓਵਰਆਲ $1 ਟ੍ਰਿਲੀਅਨ ਦਾ ਜਿਹੜਾ ਮੈਡੀਕੇਡ, ਜਿਹਨੂੰ ਕੈਲੀਫੋਰਨੀਆ ਚ ਮੈਡੀਕਲ ਕਹਿ ਦਿੰਦੇ ਆ, ਉਹਦੇ ਚ ਕੱਟ ਹੋਣ ਜਾ ਰਿਹਾ ਜੀ। ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਚੱਲੀਏ। ਸਾਊਥ ਅਫਰੀਕਾ ਦੇ ਨਾਲ ਵਾਲੇ ਗੁੱਡ ਰਿਲੇਸ਼ਨ ਨਹੀਂ ਅਮਰੀਕਾ ਦੇ, ਪਰ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਉਹ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਿਲਣ ਆਏ ਹੈਗੇ ਆ। ਤੇ ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਅਮਰੀਕਾ ਨੇ ਉੱਥੇ ਜਿਹੜੇ ਗੋਰੇ ਮੂਲ ਦੇ ਲੋਕ ਹੈਗੇ ਆ ਉਹਨਾਂ ਨੂੰ ਇੱਥੇ ਲਿਆਂਦਾ ਕੁਛ ਨੂੰ, ਤੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ, ਤੇ ਇਹ ਕਹਿ ਰਿਹਾ ਵੀ ਉਹਨਾਂ ਨਾਲ ਧੱਕਾ ਹੋ ਰਿਹਾ ਉੱਥੇ। ਤੇ ਸੋ ਸਾਊਥ ਅਫਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਆਪਣੇ ਨਾਲ ਦੋ ਬਹੁਤ ਹੀ ਮਸ਼ਹੂਰ ਜਿਹੜੇ ਗੋਲਫਰਸ ਆ ਉਹਨਾਂ ਨੂੰ ਲੈ ਕੇ ਆਏ ਹੈਗੇ ਆ, ਤਾਂ ਕਿ ਜਿਹੜਾ ਟਰੰਪ ਉਹਨਾਂ ਦੇ ਨਾਲ ਰਿਲੇਸ਼ਨ ਆ ਉਹ ਵਧੀਆ ਬਣਾਇਆ ਜਾ ਸਕੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੀ ਖਬਰ ਇਸ ਟਾਈਮ ਇਹ ਜਿਹੜੀ ਆ ਰਹੀ ਆ, ਜਸਟਿਸ ਡਿਪਾਰਟਮੈਂਟ ਮਿਨੀਐਪੋਲਿਸ ਦੇ ਵਿੱਚ ਜਿਹੜੇ ਪੁਲਿਸ ਰਿਫਾਰਮਸ ਦੀ ਡੀਲ ਕੀਤੀ ਗਈ ਸੀ ਉਹਨਾਂ ਕਮਿਊਨਿਟੀਜ਼ ਦੇ ਨਾਲ, ਉਸ ਨੂੰ ਵਾਪਸ ਜਿਹੜੀ ਉਹ ਲੈ ਰਹੀ ਆ, ਉਸ ਨੂੰ ਡ੍ਰੌਪ ਕਰ ਰਹੀ ਆ।
ਸਿਵਲ ਰਾਈਟ ਡਿਵੀਜ਼ਨ ਦੇ ਜਿਹੜੇ ਚੀਫ ਹਰਮੀਤ ਢਿੱਲੋਂ ਇੱਕ ਵਾਰੀ ਫੇਰ ਹੁਣ ਸੁਰਖੀਆਂ ਦੇ ਵਿੱਚ ਆ, ਉਹਨਾਂ ਨੇ ਇਸ ਫੈਸਲੇ ਨੂੰ ਅਨਾਉਂਸ ਕੀਤਾ ਆ। ਜਾਰਜ ਫਲੋਇਡ ਜਿਸ ਦੀ ਮਿਨੀਐਪੋਲਿਸ ਦੇ ਵਿੱਚ ਕਤਲ ਹੋਇਆ ਸੀ ਇੱਕ ਪੁਲਿਸ ਵਾਲੇ ਦੇ ਦੁਆਰਾ, ਜਦ ਉਸ ਦੀ ਧੌਣ ਦੇ ਉੱਤੇ ਉਸਨੇ ਗੋਡਾ ਜਿਹੜਾ ਉਹ ਧਰੀ ਰੱਖਿਆ ਸੀ, ਸਾਹ ਜਿਹੜਾ ਉਸਦਾ ਘੁੱਟ ਹੋ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਟੈਸਟ ਹੋਏ, ਅੱਗਜਨੀ ਹੋਈ, ਹਿੰਸਾ ਵੀ ਹੋਈ, ਗੋਲੀ ਕਾਂਡ ਵੀ ਹੋਏ, ਗੱਡੀਆਂ ਵੀ ਇੱਕ ਦੂਜੇ ਦੇ ਉੱਤੇ ਜਿਹੜੀਆਂ ਉਹ ਚਾੜੀਆਂ ਗਈਆਂ। ਅਮਰੀਕਾ ਦਾ ਹਾਲਾਤ ਬੜੇ ਨਾਜ਼ੁਕ ਸਥਿਤੀ ਸਮੇਂ ਦੇ ਵਿੱਚੋਂ ਉਦੋਂ ਉਹ ਲੰਘਿਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੇ ਇਹ ਤਹਈਆ ਕੀਤਾ ਵੀ ਹਾਂ ਅਸੀਂ ਆਪਣੇ ਕੰਮਕਾਜ ਦੀ ਵਿਧੀ ਦੇ ਵਿੱਚ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਲਿਆਵਾਂਗੇ। ਤੇ ਪਰ ਹੁਣ ਜਿਹੜੇ ਉਹ ਰਿਫਾਰਮਸ ਦੀ ਗੱਲ ਚੱਲ ਰਹੀ ਸੀਗੀ, ਉਹ ਰਿਫਾਰਮ ਕਰਨ ਤੋਂ ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਕਿਹਾ ਵੀ ਕੋਈ ਲੋੜ ਨਹੀਂ ਹੈਗੀ। ਸੋ ਇਹ ਜਿਹੜੀਆਂ ਬਾਈਡਨ ਹੁਣਾਂ ਦੇ ਕਾਰਜਕਾਲ 'ਚ ਜਿਹੜੀਆਂ ਇਨਵੈਸਟੀਗੇਸ਼ਨਸ ਕੀਤੀਆਂ ਸੀਗੀਆਂ, ਖਾਸ ਕਰਕੇ 4-5 ਜਿਹੜੀ ਪੁਲਿਸ ਕਹਿ ਸਕਦੇ ਡਿਪਾਰਟਮੈਂਟਸ ਦੀਆਂ, ਫੀਨਿਕਸ, ਮੈਂਫਿਸ, ਓਕਲਾਹੋਮਾ ਸਿਟੀ, ਲੂਈਵਿਲ ਦੇ ਵਿੱਚ ਤੇ ਨਾਲ ਮਿਨੀਐਪੋਲਿਸ ਦੇ ਵਿੱਚ, ਉਹਨਾਂ ਨੇ ਦੇਖਿਆ ਸੀਗਾ ਵੀ ਕੰਸਟੀਟਿਊਸ਼ਨ ਦੀ ਉਲੰਘਣਾ ਜਿਹੜੀ ਉਸ ਦੇ ਵਿੱਚ ਕੀਤੀ ਜਾ ਰਹੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਰਿਫਾਰਮਸ ਦੀ ਗੱਲ ਉੱਠੀ ਸੀਗੀ, ਪਰ ਹੁਣ ਉਹਨਾਂ ਰਿਫਾਰਮਸ ਨੂੰ ਜਿਹੜਾ ਉਹ ਖੁੱਡੇ ਲਾਈਨ ਲਾ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਉਸ ਦੀ ਲੋੜ ਨਹੀਂ ਆ। ਪੰਜਵੀਂ ਜਿਹੜੀ ਹਰਜੋਤ ਸਿੰਘ ਜੀ ਉਸ ਦੀ ਮੌਤ ਦੀ ਐਨੀਵਰਸਰੀ ਆ ਰਹੀ ਆ, ਜਾਰਜ ਫਲੋਇਡ ਦੀ ਜਿਹੜੀ ਡੈਥ ਦੀ, ਮਿਨੀਐਪੋਲਿਸ ਦੇ ਵਿੱਚ 2020 ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਿਆ ਸੀਗਾ। ਹਰਮੀਤ ਢਿੱਲੋਂ ਹੋਣਾ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੈਂ ਜਿਹੜਾ ਕੌਨਫੀਡੈਂਟ ਨਹੀਂ ਸੀਗੀ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਇਸ ਦੇ ਪ੍ਰਤੀ ਜਿਹੜਾ ਸਟੈਂਡ ਅਪ ਕਰ ਸਕਦੀ ਹੈ ਤੇ ਡਿਫੈਂਡ ਕਰ ਸਕਦੀ ਆ ਇਸ ਨੂੰ, ਜਿਹੜਾ ਉਹ ਕੋਰਟ ਦੇ ਵਿੱਚ ਜਿਹੜੇ ਮਿਨੀਐਪੋਲਿਸ ਤੇ ਲੂਈਵਿਲ ਦੇ ਵਿੱਚ ਪੁਲਿਸ ਰਿਫਾਰਮਸ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ, ਤੇ ਇਸ ਕਰਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਵਾਪਸ ਕਰ ਰਹੇ ਆ। ਜਿਹੜੇ ਹਰਮੀਤ ਢਿੱਲੋਂ ਉਹਨਾਂ ਨੇ ਕਿਹਾ ਵੀ ਮਿਨੀਐਪੋਲਿਸ ਨੇ ਆਲਰੇਡੀ ਜਿਹੜਾ ਅਦਾਲਤ ਦੇ ਦੁਆਰਾ ਉਹਨਾਂ ਨੂੰ ਅਨਫੋਰਸ ਕੀਤਾ ਗਿਆ ਆ ਕੰਸੈਂਟ ਡਿਕਰੀ, ਉਹ ਜਿਹੜੀ ਆਲਰੇਡੀ ਉਸ ਦੇ ਵਿੱਚ ਲੱਗ ਚੁੱਕੀ ਹੈਗੀ ਆ। ਲੂਈਵਿਲ ਜਿੱਥੇ ਬ੍ਰਿਆਨਾ ਟੇਲਰ ਦੀ ਸ਼ੂਟਿੰਗ ਜਿਹੜੀ ਹੋਈ ਸੀ ਜਿਹੜੀ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ, ਉਹ ਉਹਨਾਂ ਨੇ ਕਿਹਾ ਵੀ ਉਹ ਹਾਇਰ ਕਰ ਰਹੇ ਨੇ ਮੋਨੀਟਰ, ਵੀ ਜਿਹੜੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਜਿਹੜਾ ਉਹ ਲਾਗੂ ਕੀਤਾ ਜਿਹੜਾ ਉਹ ਜਾ ਸਕੇ। ਸੋ ਕਹਿੰਦੇ ਵੀ ਆਲਰੇਡੀ ਇਹਨਾਂ ਸਿਟੀਜ਼ ਨੇ ਆਪਣਾ ਕੰਮ ਜਿਹੜਾ ਕਰ ਲਿਆ। ਸੋ ਹੁਣ ਜਿਹੜੇ ਪੁਲਿਸ ਰਿਫਾਰਮਸ ਦਾ ਚਰਚਾ ਸੀ, ਜਿਹੜੀ ਕਮਿਊਨਿਟੀਜ਼ ਦੇ ਨਾਲ ਉਹਨਾਂ ਦੀ ਡੀਲ ਹੋਈ ਸੀ, ਹੁਣ ਆਪਾਂ ਉਸ ਨੂੰ ਉੱਥੇ ਹੀ ਰੋਕ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਸ ਤਰ੍ਹਾਂ ਜਿਹੜਾ ਫੈਡਰਲ ਐਗਰੀਮੈਂਟ ਨੂੰ ਅਮੈਂਡਨ ਕਰਨਾ, ਇਹ ਕਹਿੰਦੇ ਵੀ ਹਰਮੀਤ ਢਿੱਲੋਂ ਹੋਣਾ ਦੀ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੱਡਾ ਜਿਹੜਾ ਪੁਸ਼ ਹੈਗਾ ਆ ਤਾਂ ਸਿਵਲ ਰਾਈਟ ਡਿਵੀਜ਼ਨ ਦੇ ਵਿੱਚ, ਤਾਂ ਕਿ ਜੋ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈਗੀ ਆ ਉਹਨੂੰ ਡਿਸਕਾਰਡ ਕੀਤਾ ਜਾਵੇ। ਸੋ ਇਹ ਕਾਫੀ ਕੁਝ ਜਿਹੜੀਆਂ ਚੇਂਜਸ ਆ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਆ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ ਤੇ ਜੋ ਕੈਨੇਡਾ ਦੇ ਨਾਲ ਸੰਬੰਧਿਤ ਹੈਗੀ ਆ। ਕੈਨੇਡਾ ਵਾਲੇ ਆਲਰੇਡੀ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੱਲ ਵੀ ਅਨਾਉਂਸ ਕੀਤਾ ਸੀ ਕਿ ਉਹ ਇੱਕ ਗੋਲਡਨ ਡੋਮ ਮਿਜ਼ਾਈਲ ਸਿਸਟਮ ਜੋ ਸੈਟਅਪ ਕਰਨ ਜਾ ਰਹੇ ਆ, ਤਾਂ ਕਿ ਨੈਕਸਟ ਜਨਰੇਸ਼ਨ ਦਾ ਜਿਹੜਾ ਏਰੀਅਲ ਥ੍ਰੈਟ ਹੈਗਾ ਆ ਉਸ ਨੂੰ ਰੋਕਿਆ ਜਾ ਸਕੇ। ਤੇ ਕੈਨੇਡਾ ਦੀ ਗਵਰਨਮੈਂਟ ਨੇ ਇਹ ਕਿਹਾ ਆ ਕਿ ਅਸੀਂ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕਰ ਰਹੇ ਆ ਵੀ ਇਸ ਦੇ ਨਾਲ ਜੁਆਇਨ ਕੀਤਾ ਜਾਵੇ, ਤਾਂ ਕਿ ਜਿਹੜਾ ਇਹ ਗੋਲਡਨ ਡੋਮ ਹੈਗਾ ਇਹ ਅਮਰੀਕਾ ਤੇ ਕੈਨੇਡਾ ਨੂੰ ਬਾਹਰਲੀਆਂ ਜਿਹੜੀਆਂ ਤਾਕਤਾਂ ਜੇ ਕਿਤੇ ਉਹ ਅਟੈਕ ਕਰਨ ਉਸ ਤੋਂ ਬਚਿਆ ਜਾ ਸਕੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਆਫਿਸ ਉਹਨਾਂ ਨੇ ਇਹ ਦੱਸਿਆ ਆ ਵੀ ਐਕਟਿਵ ਡਿਸਕਸ਼ਨ ਕੈਨੇਡਾ ਤੇ ਯੂਐਸ ਦੇ ਨਾਲ, ਕੈਨੇਡਾ ਦੀ ਯੂਐਸਏ ਦੇ ਨਾਲ ਸਿਕਿਉਰਿਟੀ ਦੇ ਉੱਤੇ ਚੱਲ ਰਹੀ ਹੈਗੀ ਆ, ਖਾਸ ਕਰਕੇ ਗੋਲਡਨ ਡੋਮ ਦੇ ਸੰਬੰਧ ਦੇ ਵਿੱਚ। ਯੂਐਸ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਨਵਾਂ ਮਿਜ਼ਾਈਲ ਡਿਫੈਂਸ ਸਿਸਟਮ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਅਨਵੀਲ ਕੀਤਾ ਆ। ਇਹ ਮੰਗਲਵਾਰ ਸਵੇਰੇ ਉਹਨਾਂ ਨੇ ਅਨਾਉਂਸ ਕੀਤਾ ਸੀ। ਕਹਿੰਦੇ ਵੀ $25 ਬਿਲੀਅਨ ਜਿਹੜਾ ਪ੍ਰਾਈਸ ਟੈਗ ਇਹਦਾ ਹੋਊਗਾ, ਤੇ ਕਹਿੰਦੇ ਵੀ ਕੈਨੇਡਾ ਵੀ ਇਸ ਨੂੰ ਜੁਆਇਨ ਕਰਨ ਦੇ ਵਿੱਚ ਇੰਟਰਸਟਡ ਹੈਗਾ ਆ। ਸੋ ਹਜੇ ਕੀ ਡਿਟੇਲ ਹੋਣੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ, ਪਰ ਕੈਨੇਡਾ ਦੀ ਜਿਹੜੀ ਓਪਨਨੈਸ
ਇਸ ਪ੍ਰਪੋਜ਼ਲ ਨੂੰ ਜੁਆਇਨ ਕਰਨ ਦੀ ਉਸ ਟਾਈਮ ਦੇ ਉੱਤੇ ਆਈ ਹੈ, ਜਿਸ ਟਾਈਮ ਦੇ ਉੱਤੇ ਟ੍ਰੇਡ ਤੇ ਸਿਕਿਉਰਿਟੀ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ ਨੈਗੋਸੀਏਸ਼ਨਸ ਚੱਲ ਰਹੀਆਂ ਹੈਗੀਆਂ, ਤੇ ਟਰੰਪ ਉਹਨਾਂ ਨੇ ਟੈਰਿਫ ਨੂੰ ਲੈ ਕੇ ਕਾਫੀ ਥ੍ਰੈਟ ਕੀਤਾ ਸੀ। 51ਵੀਂ ਸਟੇਟ ਬਣਾਉਣ ਨੂੰ ਲੈ ਕੇ ਕੈਨੇਡਾ ਨੂੰ ਕਾਫੀ ਜਿਹੜਾ ਥ੍ਰੈਟ ਕੀਤਾ ਸੀ, ਪਰ ਲੱਗਦਾ ਆ ਕੈਨੇਡਾ ਤੇ ਅਮਰੀਕਾ ਹੁਣ ਹੌਲੀ-ਹੌਲੀ ਲਾਗੇ ਆ ਰਹੇ ਹੈ। ਜੀ, $175 ਬਿਲੀਅਨ ਦਾ ਯੂਐਸ ਦਾ ਜਿਹੜਾ ਪ੍ਰੋਜੈਕਟ ਆ, ਮਲਟੀਪਰਪਜ਼ ਮਿਜ਼ਾਈਲ ਸ਼ੀਲਡ, ਜਿਹੜਾ ਜਿਹਨੂੰ ਗੋਲਡਨ ਡੋਮ ਆਖਿਆ ਜਾ ਰਿਹਾ ਵੀ ਉਹ ਬਣਾਈ ਜਾਵੇਗੀ ਆਉਂਦੇ 10 ਸਾਲਾਂ ਤੱਕ, ਆਉਂਦੇ ਕਈ ਸਾਲਾਂ ਤੱਕ, ਇਨਫੈਕਟ 10 ਸਾਲ ਨਹੀਂ ਕਹਿ ਸਕਦੇ, ਆਉਂਦੇ ਕਈ ਸਾਲਾਂ ਤੱਕ ਜਿਹੜੀ ਇਸ ਦੀ ਪ੍ਰਕਿਰਿਆ ਜਿਹੜੀ ਉਹ ਚੱਲੇਗੀ। ਜਦੋਂ ਰਾਸ਼ਟਰਪਤੀ ਟਰੰਪ ਹੋਣਾ ਨੇ ਸਹੁੰ ਚੁੱਕੀ ਸੀ, ਉਸ ਤੋਂ ਕੁਛ ਦਿਨਾਂ ਦੇ ਵਿੱਚ ਜਾਂ ਪਹਿਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ ਸੀਗਾ ਵੀ ਬਾਹਰਲੇ ਮੁਲਕਾਂ ਤੋਂ ਰੱਖਿਆ ਖਾਤਰ ਆਪਾਂ ਇੱਕ ਇਦਾਂ ਦਾ ਜਿਹੜਾ ਐਂਟੀ ਏਅਰ ਡਿਫੈਂਸ, ਜਿਹੜਾ ਐਂਟੀ ਮਿਜ਼ਾਈਲ ਜਿਹੜਾ ਡਿਫੈਂਸ ਸਿਸਟਮ ਆ, ਉਸ ਨੂੰ ਆਪਾਂ ਬਣਾਉਣਾ ਹੈਗਾ ਆ। ਤੇ ਹੁਣ ਕੈਨੇਡਾ ਦੇ ਬਾਬਤ ਜਿਹੜੇ ਯੂਐਸ ਦੇ ਇੱਕ ਹੋਰ ਜਿਹੜੇ ਜਨਰਲ ਆ, ਉਹਨਾਂ ਨੇ ਕਨਫਰਮ ਇਸ ਟਾਈਮ ਉਹਨਾਂ ਨੇ ਉਹ ਕਨਫਰਮ ਕੀਤਾ ਆ ਵੀ ਜਿਹੜੀ ਮਿਜ਼ਾਈਲ ਸਿਸਟਮ ਦੇ ਵਿੱਚ ਜਿਹੜੇ ਸੈਂਸਰਸ ਨੂੰ ਡਿਵੈਲਪ ਕਰਨ ਦੇ ਲਈ ਵੀ ਕੈਨੇਡਾ ਜਿਹੜਾ ਉਹ ਮਦਦ ਕਰਨਗੇ। ਨੌਰੈਡ ਦੇ ਜਿਹੜੇ ਯੂਐਸ ਦੇ ਕਮਾਂਡਰ ਆ, ਉਹਨਾਂ ਨੇ ਜਿਹੜਾ ਆ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਮੁਲਕ ਦਾ, ਕੈਨੇਡਾ ਦਾ ਜਿਹੜਾ ਰੋਲ ਉੱਦਾਂ ਇਸ ਦੇ ਵਿੱਚ ਸਿਰਫ ਰਿਸਰਚ ਤੱਕ ਸੀਮਤ ਜਿਹੜਾ ਉਹ ਰਹੇਗਾ। ਜਿਸ ਤਰੀਕੇ ਦੇ ਨਾਲ ਜਿਹੜੇ ਸੈਂਸਰ ਲੱਗਣੇ ਆ ਤਾਂ ਜੋ ਜਿਹੜੀਆਂ ਮਿਜ਼ਾਈਲਸ ਆ ਜੋ ਅਮਰੀਕਾ ਦੇ ਵੱਲ ਨੂੰ ਆ ਰਹੀਆਂ, ਉਹਨਾਂ ਨੂੰ ਰਾਹ ਦੇ ਵਿੱਚ ਡੱਕਿਆ ਜਿਹੜਾ ਉਹ ਜਾ ਸਕੇ। ਸੋ ਇਹ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਉਹ ਚੱਲ ਰਹੀ ਆ। ਸੋ ਕੈਨੇਡਾ ਨੇ ਜਿਹੜਾ ਇਹ ਈਗਰਨੈਸ ਜਿਹੜੀ ਉਹ ਦਿਖਾਈ ਆ, ਸੋ ਉਹਦਾ ਇੱਕ ਫਾਇਦਾ ਕਹਿ ਸਕਦੇ ਆ ਵੀ ਓਵਰਆਲ ਹਰਜੋਤ ਸਿੰਘ ਜੀ ਹੋਊਗਾ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਦੋਨਾਂ ਮੁਲਕਾਂ ਦੇ ਆਪਸੀ ਜਿਹੜੇ ਰਿਸ਼ਤੇ ਆ, ਉਹਨਾਂ ਦੀ ਬੈਟਰਮੈਂਟ ਜਿਹੜੀ ਉਹ ਹੋਣ ਦੇ ਆਸਾਰ ਨੇ। ਬਹੁਤ ਸਾਰੇ ਜਿਹੜੇ ਐਕਸਪਰਟਸ ਆ ਉਹ ਉਹਨਾਂ ਨੂੰ ਸ਼ੱਕ ਆ ਵੀ ਜਿਹੜਾ ਯੂਐਸ ਆ ਉਹ ਐਡਾ ਵੱਡਾ ਜਿਹੜਾ ਡਿਫੈਂਸ ਸਿਸਟਮ ਬਣਾਉਣਾ ਆ, ਤੇ ਇੰਨੀ ਵੱਡੀ ਲੈਂਡ ਮਾਸ ਦੇ ਉੱਤੇ, ਕਿਉਂਕਿ ਅਮਰੀਕਾ ਦੀ ਧਰਤੀ ਬਹੁਤ ਵੱਡੀ ਆ ਤੇ ਅਮਰੀਕਾ ਤੋਂ ਕਿਤੇ ਵੱਡਾ ਜਿਹੜਾ ਕੈਨੇਡਾ ਆ, ਇਹ ਸਾਰੇ ਨੂੰ ਕਵਰ ਕਰਨ ਦੇ ਲਈ ਇਹ ਇੱਕ ਬਹੁਤ ਵੱਡਾ ਜਿਹੜਾ ਟਾਸਕ ਹੈਗਾ। ਸ਼ਸ਼ੰਕ ਯੋਸ਼ੀ ਇੱਕ ਡਿਫੈਂਸ ਐਡੀਟਰ ਹੈਗੇ ਇਕੋਨੋਮਿਸਟ ਦੇ ਉੱਤੇ, ਉਹਨਾਂ ਨੇ ਦੱਸਿਆ ਵੀ ਜਿਹੜਾ ਗੋਲਡਨ ਡੋਮ ਆ, ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੈਟੇਲਾਈਟਸ ਯੂਜ਼ ਕੀਤੇ ਜਾਊਗੇ ਤਾਂ ਕਿ ਜੋ ਮਿਜ਼ਾਈਲਸ ਨੂੰ ਸਪੌਟ ਤੇ ਟਰੈਕ ਕੀਤਾ ਜਾ ਸਕੇ। ਤੇ ਇਹ ਕਹਿੰਦੇ ਲੱਗਦਾ ਨਹੀਂ ਵੀ ਜਿਹੜਾ ਇਹ ਪ੍ਰੋਜੈਕਟ ਆ ਟਰੰਪ ਹੋਣਾ ਦੇ ਕਾਰਜਕਾਲ ਦੇ ਦੌਰਾਨ ਜਿੱਦਾਂ ਕੰਪਲੀਟ ਹੋ ਸਕੇ। ਸੋ ਪਰ ਯੂਐਸ ਦੀ ਮਿਲਟਰੀ ਜਿਹੜੀ ਆ ਇਸ ਨੂੰ ਸੀਰੀਅਸਲੀ ਲੈ ਰਹੀ ਹੈਗੀ ਆ, ਪਰ ਜਿਹੜਾ ਬਜਟ ਆ, ਬਹੁਤ ਵੱਡਾ ਜਿਹੜਾ ਅਮਾਉਂਟ ਆ ਬਜਟ ਦਾ, ਯੂਐਸ ਦਾ ਡਿਫੈਂਸ ਬਜਟ, ਉਹ ਇਹਦੇ ਉੱਤੇ ਲੱਗੂਗਾ। ਜੀ ਬਿਲਕੁਲ। ਸੋ ਮੈਕਸਿਮਮ ਖਰਚਾ ਕਹਿੰਦੇ $500 ਬਿਲੀਅਨ ਤੋਂ ਵੱਧ ਦਾ ਜਿਹੜਾ ਉਹ ਇਸ ਦੇ ਵਿੱਚ ਆ ਸਕਦਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਮਾਈਕਰੋਸਾਫਟ ਇਸ ਟਾਈਮ ਬ੍ਰੇਕਿੰਗ ਨਿਊਜ਼ ਇਹ ਜਿਹੜੀ ਆ ਰਹੀ ਆ ਉਹ ਦੱਸ ਰਹੀ ਆ ਵੀ ਤਕਰੀਬਨ 4 ਲੱਖ ਵਿੰਡੋਜ਼ ਦੇ ਕੰਪਿਊਟਰ ਇੱਕ ਲੂਮਾ ਵਾਲਵੇਅਰ ਉਸ ਤੋਂ ਜਿਹੜੇ ਪ੍ਰਭਾਵਿਤ ਹੋਏ ਨੇ। ਇਹ ਬਿਲਕੁਲ ਹੁਣੇ ਜਿਹੜੀ ਇਹ ਬ੍ਰੇਕਿੰਗ ਨਿਊਜ਼ ਹੈਗੀ ਆ। ਇਹ ਮਾਲਵੇਅਰ ਫੈਮਿਲੀ ਦੇ ਵਿੱਚ ਲੂਮਾ ਸਟੀਲਰ ਆ, ਇਹਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀਆਂ ਡਿਸਰਪਸ਼ਨਸ ਆ ਉਹਦੇ ਵਿੱਚ ਪਹੁੰਚ ਰਹੀਆਂ ਹੈਗੀਆਂ। ਸੋ ਇੰਟਰਨੈਸ਼ਨਲ ਜਿਹੜੀ ਇਸ ਟਾਈਮ ਪੱਧਰ ਦੇ ਉੱਤੇ ਇੱਕ ਲੂਮਾ ਮਾਲਵੇਅਰ ਉਸਨੇ ਕਾਫੀ ਜ਼ਿਆਦਾ ਸਿਸਟਮਸ ਦੇ ਉੱਤੇ ਅਸਰ ਜਿਹੜਾ ਉਹ ਪਾਇਆ ਆ। ਸੋ ਮਾਈਕਰੋਸਾਫਟ ਇਸ ਟਾਈਮ ਮੰਨ ਰਿਹਾ, ਕਹਿੰਦੇ ਵੀ ਅਸੀਂ ਉਸ ਨੂੰ ਰੋਕਣ ਦੇ ਵਿੱਚ ਤੇ ਉਸ ਨੂੰ ਨਗੇਟ ਕਰਨ ਦੇ ਵਿੱਚ ਅੱਗੇ ਕਦਮ ਜਿਹੜੇ ਉਹ ਚੁੱਕ ਰਹੇ ਆ। ਤੇ ਪਰ ਘੱਟੋ ਘੱਟ 4 ਲੱਖ ਜਿਹੜੇ ਸਿਸਟਮ ਵਰਲਡ ਵਾਈਡ ਮਾਈਕਰੋਸਾਫਟ ਦੇ ਜਿਹੜੇ ਚੱਲਦੇ ਆ ਉਹ ਇਸ ਮਾਲਵੇਅਰ ਤੋਂ ਪ੍ਰਭਾਵਿਤ ਹੋਏ ਨੇ। ਜੀ ਅਗਲੀ ਖਬਰ ਵੱਲ ਚੱਲੀਏ ਤੇ ਐਲੋਨ ਮਸਕ ਕਹਿੰਦੇ ਵੀ ਪੋਲਿਟਿਕਸ ਦੇ ਵਿੱਚੋਂ ਪੁੱਲ ਬੈਕ ਕਰਨ ਜਾ ਰਹੇ ਆ। ਉਹਨਾਂ ਦੀ ਜਿਹੜੀ ਲਾਸਟ ਬਿਗ ਇਨਵੈਸਟਮੈਂਟ ਸੀਗੀ ਉਹ ਇੱਕ ਤਰ੍ਹਾਂ ਦੇ ਨਾਲ ਫਲॉप ਨਿਕਲੀ, ਖਾਸ ਕਰਕੇ ਵਿਸਕੌਨਸਨ ਦੇ ਵਿੱਚ ਜਦੋਂ ਉੱਥੇ ਦੇ ਇੱਕ ਜੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਵਿਸਕੌਨਸਨ ਦੀ ਜੱਜ ਦੀ ਇਲੈਕਸ਼ਨ ਸੀਗੀ, ਤੇ ਐਲੋਨ ਮਸਕ ਨੇ ਉੱਥੇ ਬਹੁਤ ਜ਼ਿਆਦਾ ਜਿਹੜੇ ਪੈਸੇ ਸਪੈਂਡ ਕੀਤੇ ਸੀਗੇ ਤੇ ਉਹ 10% ਪੁਆਇੰਟਸ ਦੇ ਨਾਲ ਰਿਪਬਲਿਕਨ
ਕੈਂਡੀਡੇਟ ਜੋ ਸੀ ਉਹ ਲੂਜ਼ ਕਰ ਗਿਆ ਸੀ। ਸੋ ਜਿਹੜੇ ਡੈਮੋਕ੍ਰੇਟਸ ਆ ਉਸ ਸਟੇਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਈ ਇਹ ਜਿਹੜੀ ਇਲੈਕਸ਼ਨ ਸੀ ਪੀਪਲ ਵਰਸਸ ਮਸਕ ਸੀ। ਤੇ ਜਿਹੜੇ ਲੋਕ ਹੈਗੇ ਆ ਉਹ ਇਹਦੇ ਵਿੱਚ ਸਕਸੈਸਫੁਲ ਹੋਏ ਆ, ਲੋਕ ਇਹਦੇ ਵਿੱਚ ਜਿੱਤੇ ਹੈਗੇ ਆ। ਵਿਸਕੌਨਸਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਚੇਅਰਮੈਨ ਬੈਨ ਵਿਕਲਰ ਨੇ ਇਹ ਦੱਸਿਆ ਹੈਗਾ, ਕਹਿੰਦੇ ਵੀ ਦ ਬਿਗੇਸਟ ਫੰਡਰ ਜੋ ਰਿਪਬਲਿਕਨ ਪੋਲਿਟਿਕਸ ਦੇ ਵਿੱਚ ਸੀ, ਕਹਿੰਦੇ ਵੀ ਹੀ ਇਜ਼ ਟੇਕਿੰਗ ਹਿਜ਼ ਟੁਆਇਸ ਐਂਡ ਗੋਇੰਗ ਹੋਮ। ਤੇ ਬਾਕੀ ਜਿਹੜਾ ਐਲੋਨ ਮਸਕ ਦੀ ਟੈਸਲਾ ਕੰਪਨੀ ਨੂੰ ਕਾਫੀ ਵੱਡਾ ਜਿਹੜਾ ਨੁਕਸਾਨ ਹੋਇਆ ਪਿਛਲੇ 3 ਮਹੀਨਿਆਂ ਤੇ, ਜਦੋਂ ਤੋਂ ਹੀ ਉਹਨਾਂ ਨੇ ਡੋਜ ਡਿਪਾਰਟਮੈਂਟ ਨੂੰ ਹੈਡ ਕੀਤਾ ਹੋਇਆ। ਫਾਈਨਲੀ ਅੱਜ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਪੋਲਿਟਿਕਸ ਤੋਂ ਪਰੇ ਹੋਣ ਜਾ ਰਿਹਾ ਹੈਗਾ ਆ ਹੌਲੀ ਹੌਲੀ। ਸੋ ਇਹ ਇੱਕ ਵੱਡਾ ਲੈਸਨ ਜਿਹੜਾ ਆ ਉਹਨਾਂ ਨੇ ਲਰਨ ਕੀਤਾ ਹੈਗਾ। ਜੀ ਅਜੇ ਅਸੀਂ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਕੁਝ ਅਹਿਮ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਹੋਰ ਕੀ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਉਹਦੀ ਚਰਚਾ ਵੀ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਉਹ ਕਰਦੇ ਆ। ਜਿਹੜੇ ਰਹੋ ਤੇ ਪੰਜਾਬੀ ਰੇਡੀਓ USA ਨਾਲ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯੂਐਸ ਦੇ ਜਿਹੜੇ ਕੋਰਟ ਆ ਜੱਜ ਆ ਉਹਨਾਂ ਨੇ ਯੂਐਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਬੇਸਿਕਲੀ ਨਿਰਦੇਸ਼ ਜਾਂ ਹਦਾਇਤਾਂ ਦਿੱਤੀਆਂ ਆ। ਕਹਿੰਦੇ ਵੀ ਭਾਈ ਤੁਸੀਂ ਚਾਹੇ ਲੋਕਾਂ ਨੂੰ ਡਿਪੋਰਟ ਕਰਕੇ ਵੱਖਰੇ ਮੁਲਕਾਂ ਦੇ ਵਿੱਚ ਘੱਲ ਰਹੇ ਆ, ਜਿੱਦਾਂ ਸਾਊਥ ਸੁਡਾਨ ਦੇ ਵਿੱਚ ਤੁਸੀਂ ਘੱਲਣ ਦੀ ਤਿਆਰੀ ਕਰੀ ਬੈਠੇ ਆ, ਘੱਲ ਰਹੇ ਆ, ਤੇ ਕਹਿੰਦੇ ਵੀ ਟਰੈਕ ਜ਼ਰੂਰ ਕਰਨਾ ਆ, ਕੰਟਰੋਲ ਕਰਕੇ ਰੱਖਣੇ ਆ ਮਾਈਗ੍ਰੈਂਟ, ਕਿਉਂਕਿ ਹੋ ਸਕਦਾ ਵੀ ਜਿਹੜੇ ਤੁਸੀਂ ਰਿਮੂਵ ਕੀਤੇ ਉਹਨਾਂ ਵਿੱਚੋਂ ਕਈ ਅਨਲਾਫੁਲ ਜਿਹੜੇ ਆ ਤੁਸੀਂ ਰਿਮੂਵਲਸ ਜਿਹੜੇ ਉਹ ਕੀਤੇ ਹੋਣ। ਫੈਡਰਲ ਜੱਜ ਆ ਉਹਨਾਂ ਨੇ ਇਹ ਜਿਹੜੀ ਰੂਲਿੰਗ ਆ ਅੱਜ ਜਿਹੜੀ ਉਹ ਦਿੱਤੀ ਆ। ਯੂਐਸ ਡਿਸਟ੍ਰਿਕਟ ਜੱਜ ਬ੍ਰਾਇਨ ਈ ਮਰਫੀ ਮੈਸਾਚਿਊਸਟ ਤੋਂ ਨੇ, ਉਹਨਾਂ ਨੇ ਇਹ ਜਿਹੜੀ ਰੂਲਿੰਗ ਇਸ਼ੂ ਕੀਤੀ ਆ ਕੱਲ ਟਿਊਜ਼ਡੇ ਲੇਟ ਕੀਤੀ ਸੀ ਇੱਕ ਐਮਰਜੈਂਸੀ ਹੀਅਰਿੰਗ ਤੋਂ ਬਾਅਦ ਦੇ ਵਿੱਚ। ਜਦ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਕੁਝ ਅਟਰਨੀਜ਼ ਆ ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਮਿਆਂਮਾਰ ਤੇ ਵੀਅਤਨਾਮ ਤੋਂ ਆ ਉਹਨਾਂ ਨੂੰ ਸਾਊਥ ਸੁਡਾਨ ਦੇ ਵਿੱਚ। ਸੋ ਹਰਜੋਤ ਸਿੰਘ ਜੀ ਇਹ ਅਦਾਲਤਾਂ ਦੇ ਜ਼ਰੀਏ ਪਤਾ ਲੱਗ ਰਿਹਾ ਵੀ ਅੱਜ ਕੱਲ ਜਿਹੜੀ ਡੈਪੂਟੇਸ਼ਨਸ ਆ ਕਿਹੜੀ ਕਿੱਧਰ ਨੂੰ ਜਿਹੜੀ ਚੱਲ ਰਹੀ ਆ। ਪਹਿਲਾਂ ਵਰਗਾ ਮਾਹੌਲ ਜਿਹੜਾ ਰੌਲਾ ਗੌਲਾ ਆ ਉਹ ਘਟਿਆ ਜ਼ਰੂਰ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਨਾਂ ਨੇ ਡੈਪੂਟੇਸ਼ਨ ਜਿਹੜੀਆਂ ਉਹ ਘਟਾ ਦਿੱਤੀਆਂ। ਆ ਹੁਣ ਦੋ ਮੁਲਕ ਜਿਹੜੇ ਮਿਆਂਮਾਰ ਤੇ ਵੀਅਤਨਾਮ, ਇਹਨਾਂ ਦਾ ਕਿਸੇ ਨੂੰ ਨਾ ਚੇਤਾ ਸੀ ਨਾ ਕਿਸੇ ਨੂੰ ਨਾ ਸੀਗਾ, ਪਰ ਇੱਥੋਂ ਦੇ ਇਮੀਗ੍ਰੈਂਟਸ ਨੂੰ ਡਿਪੋਰਟ ਕਰਕੇ ਕਹਿੰਦੇ ਸਾਊਥ ਸੁਡਾਨ ਦੇ ਵਿੱਚ ਘੱਲਿਆ ਜਿਹੜਾ ਉਹ ਜਾ ਰਿਹਾ ਆ। ਸੋ ਜਿਹੜੇ ਉਹ ਮਾਈਗ੍ਰੈਂਟਸ ਆ ਉਹਨਾਂ ਨੇ ਗੁਹਾਰ ਲਾਈ ਵੀ ਭਾਈ ਹੋ ਸਕਦਾ ਵੀ ਸਾਡੇ ਨਾਲ ਧੱਕਾ ਹੋਵੇ, ਜੋ ਕਿ ਆਪਾਂ ਨੂੰ ਪਤਾ ਆ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਐਡਮਿਨਿਸਟ੍ਰੇਟਿਵ ਮਿਸਟੇਕ, ਕਲੈਰੀਕਲ ਮਿਸਟੇਕ ਦੇ ਨਾਂ ਦੇ ਉੱਤੇ ਇਹਨਾਂ ਦੇ ਕੋਲੋਂ ਗਲਤੀਆਂ ਜਿਹੜੀਆਂ ਉਹ ਹੋ ਗਈਆਂ ਤੇ ਗਲਤ ਬੰਦੇ ਜਿਹੜੇ ਉਹ ਡਿਪੋਰਟ ਹੋ ਗਏ। ਤੇ ਹੁਣ ਅਦਾਲਤ ਨੇ ਕਿਹਾ ਆ, ਜੱਜ ਨੇ ਕਿਹਾ ਵੀ ਭਾਈ ਤੁਸੀਂ ਉਹ ਬੰਦਿਆਂ ਦਾ ਪਤਾ ਕਰਕੇ ਰੱਖਣਾ ਆ, ਇਹ ਨਾ ਹੋਵੇ ਵੀ ਉਹ ਮੁਲਕ ਦੇ ਵਿੱਚ ਤੁਸੀਂ ਛੱਡ ਆਏ ਤੇ ਬਾਅਦ ਚ ਇਹ ਕਹੋ ਵੀ ਸਾਨੂੰ ਤਾਂ ਪਤਾ ਨਹੀਂ ਜੀ ਕਿੱਥੇ ਆ, ਤੇ ਜੇ ਕੋਈ ਗਲਤ ਰਿਮੂਵ ਕੀਤਾ ਹੈ ਵੀ ਉਹਨੂੰ ਵਾਪਸ ਆਉਣ ਦਾ ਫਿਰ ਕੋਈ ਮੌਕਾ ਜਿਹੜਾ ਉਹ ਨਾ ਮਿਲੇ। ਕਹਿੰਦੇ ਵੀ ਮੇਨਟੇਨ ਕਰਨੀ ਆ ਤੁਸੀਂ ਕਸਟਡੀ ਕੰਟਰੋਲ ਆਫ ਕਲਾਸ ਮੈਂਬਰਸ ਕਰੰਟਲੀ ਬੀਇੰਗ ਰਿਮੂਵਡ ਟੂ ਸਾਊਥ ਸੁਡਾਨ ਜਾਂ ਕਿਸੇ ਵੀ ਹੋਰ ਥਰਡ ਕੰਟਰੀ ਦੇ ਵਿੱਚ ਵੀ ਪ੍ਰੈਕਟੀਕਲ ਫਿਜ਼ੀਬਿਲਿਟੀ ਹੋਵੇ ਵੀ ਉਹਨਾਂ ਦੀ ਰਿਟਰਨ ਦੀ, ਜਸਟ ਇਨ ਕੇਸ ਵੀ ਜੇ ਅਦਾਲਤ ਨੂੰ ਲੱਗਦਾ ਵੀ ਤੁਸੀਂ ਜਿਹੜੇ ਰਿਮੂਵਲਸ ਆ ਉਹ ਅਨਲਾਫੁਲ ਜਿਹੜੀਆਂ ਉਹ ਸੀਗੀਆਂ। ਸੋ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਡੀਟੇਲਸ ਆ ਇਸ ਦੇ ਵਿੱਚ ਕਿੱਦਾਂ ਉਹਨਾਂ ਨੇ ਕਰਨਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਉਹਨਾਂ ਦੇ ਡਿਸਕ੍ਰੈਸ਼ਨ ਦੇ ਉੱਤੇ ਆ। ਪਰ ਕਹਿੰਦੇ ਵੀ ਮੈਂ ਉਮੀਦ ਕਰਦਾ ਵੀ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਨਸਾਨੀ ਤੌਰ ਦੇ ਉੱਤੇ ਟ੍ਰੀਟਡ ਹਿਊਮੇਨਲੀ, ਵੀ ਇਨਸਾਨੀ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਟ੍ਰੀਟ ਜਿਹੜਾ ਉਹ ਕੀਤਾ ਜਾਵੇ, ਉਸ ਤਰੀਕੇ ਦੇ ਨਾਲ ਰੱਖਿਆ ਜਿਹੜਾ ਹੋ ਜਾਵੇ। ਸੋ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਵਿੱਚ ਡਿਪੋਰਟ ਕਰਕੇ ਲੋਕਾਂ ਨੂੰ ਲਗਾਤਾਰ ਘੱਲਿਆ ਜਾ ਰਿਹਾ ਹੈ, ਯਾਨੀ ਕਿ ਥਰਡ ਕੰਟਰੀਜ਼ ਦੇ ਵਿੱਚ ਘੱਲਿਆ ਜਾ ਰਿਹਾ ਆ। ਅਲ ਸਲਵਾਡੋਰ, ਪੈਨਾਮਾ, ਸਾਊਥ ਸੁਡਾਨ, ਇਹ ਜਿਹੜੇ ਮੁਲਕਾਂ ਦੇ ਨਾਮ ਹੁਣ ਕਨਫਰਮ ਜਿਹੜੇ ਆ ਇਹਨਾਂ ਅਦਾਲਤੀ ਦਸਤਾਵੇਜ਼ਾਂ ਦੇ ਜ਼ਰੀਏ ਹੋ ਚੁੱਕੇ ਹੈਗੇ ਨੇ। ਜਿਹੜੇ ਇਹ ਰਿਮੂਵਲ ਕਹਿੰਦੇ ਵੀ ਇੱਕ ਮਿਆਂਮਾਰ ਤੋਂ ਜਿਹੜਾ ਬੰਦਾ ਸੀਗਾ ਉਹ ਉਸ ਦਾ ਜਿਹੜਾ ਉਹ ਕੀਤਾ ਗਿਆ ਟੈਕਸਸ ਦੇ ਜਿਹੜੇ ਇਮੀਗ੍ਰੇਸ਼ਨ ਆਫੀਸ਼ੀਅਲ ਨੇ ਈਮੇਲ ਦੇ ਵਿੱਚ ਕਨਫਰਮ ਜਿਹੜਾ ਆ ਉਹ ਕੀਤਾ ਹੈ ਵੀ ਹਾਂ ਅਸੀਂ ਉਹ ਘੱਲ ਰਹੇ ਹਾਂ। ਇਸ ਤੋਂ ਇਲਾਵਾ ਇੱਕ ਔਰਤ ਤੇ ਉਸ ਦਾ ਜਿਹੜੀ ਕਿ ਆਪਣੇ ਹਸਬੈਂਡ ਨੂੰ ਜਿਹੜਾ ਰਿਪੋਰਟ ਕੀਤਾ ਗਿਆ ਹੈ, ਨਾਲ ਉਸ ਦਾ ਜਿਹੜਾ ਘਰ ਵਾਲਾ ਜਿਹੜਾ ਵੀਅਤਨਾਮ ਤੋਂ ਆ, ਤੇ ਉਸ ਤੋਂ ਇਲਾਵਾ 10 ਹੋਰ ਜਾਣੇ ਜੋ ਕਿ ਅਫਰੀਕਾ ਨੂੰ ਉਹਨਾਂ ਨੂੰ ਕੱਲ ਸਵੇਰੇ ਉਡਾਨ ਦੇ ਵਿੱਚ ਉੱਥੇ ਘੱਲਿਆ ਜਿਹੜਾ ਹੋ ਗਿਆ ਆ। ਨੈਸ਼ਨਲ ਇਮੀਗ੍ਰੇਸ਼ਨ ਲਿਟੀਗੇਸ਼ਨ ਅਲਾਇੰਸ ਆ ਉਹਨਾਂ ਨੇ ਇਸ ਬਾਬਤ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਹੁਣ ਇਹ ਕਿਹਾ ਜਾ ਰਿਹਾ ਹੈ ਹਰਜੋਤ ਸਿੰਘ ਜੀ ਅਦਾਲਤ ਦੇ ਦੁਆਰਾ, ਜੱਜ ਦੇ ਦੁਆਰਾ, ਵੀ ਬੰਦੇ ਛੱਡ ਕੇ ਉੱਥੇ ਭੁੱਲ ਨਾ ਜਾਇਓ, ਜੇ ਕਿਤੇ ਵਾਪਸ ਲਿਆਉਣੇ ਪਏ ਤਾਂ ਉਹਨਾਂ ਦਾ ਜਿਹੜਾ ਤੁਸੀਂ ਧਿਆਨ ਵੀ ਜਿਹੜਾ ਉਹ ਰੱਖਣਾ ਹੈਗਾ ਆ। ਜੀ ਬਿਲਕੁਲ। ਕਹਿੰਦੇ ਵੀ ਜਿਹੜੀ ਕੈਟੋ ਇੰਸਟੀਚਿਊਟ ਹੈਗੀ ਆ ਉਹਨਾਂ ਨੇ ਸਾਰਾ ਡਾਟਾ ਜੋ ਇਕੱਠਾ ਕੀਤਾ ਜੋ ਵੈਨਜ਼ੂਏਲਾ ਨੂੰ ਲੋਕ ਭੇਜੇ ਗਏ ਸੀ, ਕਹਿੰਦੇ ਵੀ 50 ਤੋਂ ਵੱਧ ਜਿਹੜੇ ਵੈਨਜ਼ੂਏਲਨ ਜਿਹੜੇ ਐਲ ਸੈਲਵਾਡੋਰ ਜੇਲ੍ਹ ਨੂੰ ਭੇਜੇ ਗਏ ਆ, 50 ਤੋਂ ਵੱਧ ਜਿਹੜੇ ਵੈਨਜ਼ੂਏਲਨ ਸੀਗੇ ਜਿਨ੍ਹਾਂ ਨੂੰ ਫੜ ਕੇ ਐਲ ਸੈਲਵਾਡੋਰ ਜੇਲ੍ਹ 'ਚ ਰੱਖਿਆ ਗਿਆ, ਉਹ ਯੂਐਸ 'ਚ ਲੀਗਲੀ ਆਏ ਸੀ। ਲੀਗਲੀ ਕਦੇ ਵੀ ਉਹਨਾਂ ਨੇ ਇਮੀਗ੍ਰੇਸ਼ਨ ਦਾ ਲਾ ਜਿਹੜਾ ਆ ਉਹ ਵਾਇਲੇਟ ਨਹੀਂ ਕੀਤਾ ਸੀ। ਸੋ 240 ਜਣੇ ਭੇਜੇ ਗਏ ਆ, ਉਹਨਾਂ ਦੇ ਵਿੱਚੋਂ 50 ਦਾ ਡਾਟਾ ਇਹ ਆਇਆ ਵੀ ਕੋਈ ਵੀ ਉਹਨਾਂ ਦਾ ਕਿਸੇ ਤਰ੍ਹਾਂ ਦਾ ਬੈਡ ਰੈਕਰਡ ਨਹੀਂ ਸੀ, ਲੀਗਲੀ ਉਹ ਯੂਐਸਏ ਦੇ ਵਿੱਚ ਆਏ ਸੀਗੇ।
ਸੋ 48% ਜਿਹੜੇ ਹੈਗੇ ਆ ਕਹਿੰਦੇ ਭਈ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਮਿਲੀ ਹੈ 174 ਦੇ ਕਰੀਬ 240 ਦੇ ਵਿੱਚੋਂ, ਤੇ ਉਹਨਾਂ ਚੋਂ ਬਹੁਤ ਹੀ ਘੱਟ ਜਿਹੜੇ ਹੈਗੇ ਆ ਉਹ ਕ੍ਰਿਮੀਨਲ ਹੈਗੇ ਆ। ਕੁਝ ਕੁ ਨੰਬਰ ਜਿਹੜੇ ਆ ਉਹਨਾਂ ਨੇ ਜਾਂ ਤਾਂ ਬਹੁਤਿਆਂ ਨੇ ਰਿਫਿਊਜੀ ਲਈ ਸਟੇਟਸ ਲਈ ਅਪਲਾਈ ਕੀਤਾ ਸੀਗਾ। ਸੋ ਇਹ ਜਿਹੜੀ ਕੈਟੋ ਇੰਸਟੀਚਿਊਟ ਆ ਉਹਨਾਂ ਨੇ ਇਹ ਡਾਟਾ ਅੱਜ ਜਾਰੀ ਕੀਤਾ। ਕੱਲੇ ਕੱਲੇ ਦਾ ਉਹਨੇ ਨਾਂ ਵੀ ਲਿਖੇ ਹੈਗੇ ਆ। ਕਹਿੰਦੇ ਭਈ ਬਾਂਹ ਦੇ ਉੱਤੇ ਟੈਟੂ ਲਿਖਣ ਦੇ ਨਾਲ ਕੋਈ ਜਿਹੜਾ ਆ ਉਹ MS-13 ਗੈਂਗ ਦਾ ਮੈਂਬਰ ਨਹੀਂ ਬਣ ਜਾਂਦਾ ਹੈਗਾ, ਉਹਨੂੰ ਤੁਸੀਂ ਡਿਕਲੇਅਰ ਨਹੀਂ ਕਰ ਸਕਦੇ। ਬਹੁਤ ਸਾਰੇ ਮੁਲਕਾਂ ਦੇ ਵਿੱਚ ਈਵਨ ਕਹਿੰਦੇ ਬੰਦੇ ਦਾ ਛੱਡੋ, ਲੇਡੀਜ਼ ਨੂੰ ਸ਼ੌਂਕ ਹੈਗਾ ਵੀ ਉਹਨਾਂ ਨੇ ਬਾਹਾਂ ਦੇ ਉੱਤੇ ਟੈਟੂ ਬਣਾਉਣੇ, ਲੱਤਾਂ ਤੇ ਜਾਂ ਹੋਰ ਬਾਡੀ ਪਾਰਟਸ ਦੇ ਉੱਤੇ, ਇਹ ਕਈਆਂ ਨੂੰ ਸ਼ੌਂਕ ਹੁੰਦਾ ਆ। ਸੋ ਟੈਟੂਜ਼ ਬਣੇ ਹੋਏ ਦੇਖ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰਕੇ ਤੀਜੇ ਮੁਲਕ ਦੇ ਵਿੱਚ ਜਿਹੜੇ ਸਿੱਟ ਰਹੇ ਹੈਗੇ ਆ, ਉਹ ਬਿਲਕੁਲ ਸਹੀ ਨਹੀਂ ਹੈਗਾ। ਇਹ ਕੈਟੋ ਇੰਸਟੀਚਿਊਟ ਨੇ ਅੱਜ ਇੱਕ ਡਾਟਾ ਪੂਰਾ ਜਿਹੜਾ ਆ ਉਹ ਜਾਰੀ ਕੀਤਾ ਹੈਗਾ ਆ ਜੀ। ਇਸ ਤੋਂ ਅਗਲੀ ਖਬਰ ਜਿਹੜੀ H1B ਵੀਜ਼ੇ ਦੇ ਨਾਲ ਰਿਲੇਟਡ ਆ ਰਾਜਕਨਵੀਰ ਸਿੰਘ ਜੀ, ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਕਿਹਾ ਵੀ ਜਿਹੜੇ ਵਿਸਲ ਬਲੋਅਰ ਜੇ ਉਹਨਾਂ ਨੂੰ H1B ਵੀਜ਼ਾ ਦੇ ਉੱਤੇ ਇਨਫੋਰਮੇਸ਼ਨ ਦੱਸਣਗੇ ਤਾਂ ਅਸੀਂ ਸਭ ਤੋਂ ਪ੍ਰਾਇੋਰਟੀ ਬੇਸ ਦੇ ਉੱਤੇ ਉਹਨਾਂ ਕੇਸਿਸ ਨੂੰ ਲਵਾਂਗੇ। ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੰਡੀਅਨ ਏਜੰਟਸ ਹੈਗੇ ਆ ਜੋ ਲੋਕਾਂ ਨੂੰ ਪੈਸੇ ਲੈ ਕੇ ਬਾਹਰ ਭੇਜਦੇ ਆ, ਉਹਨਾਂ ਦੇ ਜਿਹੜੇ ਸਾਰਿਆਂ ਦੇ ਕਹਿੰਦੇ ਵੀ ਬੈਨ ਕਰਨ ਜਾ ਰਹੇ ਹੈਗੇ ਅਮਰੀਕਾ ਦੇ ਵਿੱਚ। US ਦੀ ਐਮਬੈਸੀ ਆਲਰੇਡੀ ਇੰਡੀਆ ਦੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈਗੀ ਆ। ਸੋ ਉਹ ਕੋਈ ਵੀ ਅਮਰੀਕਾ ਦੇ ਵਿੱਚ ਐਂਟਰ ਨਹੀਂ ਕਰ ਸਕੂਗਾ, ਜਿਹੜੇ ਖਾਸ ਕਰਕੇ ਜਿਹੜੇ ਏਜੰਟਸ ਆ ਜਾਂ ਏਜੰਟਸ ਦੇ ਜਿਹੜੇ ਪਰਿਵਾਰ ਹੈਗੇ। ਹੁਣ ਉਸ ਤੋਂ ਬਾਅਦ ਟਰੰਪ ਉਹਨਾਂ ਦੇ ਜਿਹੜੇ ਦੋਸਤ ਮੋਦੀ ਹੁਣੀ ਆ, ਉਹਨਾਂ ਦੇ H1B ਵੀਜ਼ੇ ਨੂੰ ਲੈ ਕੇ, ਕਿਉਂਕਿ ਸਭ ਤੋਂ ਵੱਧ ਜਿਹੜੇ H1B ਵੀਜ਼ਾ ਆ ਉਹ ਭਾਰਤੀ ਮੂਲ ਦੇ ਲੋਕਾਂ ਦਾ ਆ। ਸੋ ਹੁਣ H1B ਵੀਜ਼ੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਸਖਤੀ ਹੋਣ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਕੋਈ ਵੀ ਜਿਹੜਾ ਵਿਸਲ ਬਲੋਅਰ ਮਾੜੀ ਜਿਹੀ ਵੀ ਇਨਫੋਰਮੇਸ਼ਨ ਦੱਸੂਗਾ ਤੇ ਇੱਥੇ H1B ਵੀਜ਼ੇ ਦੀ ਵਾਇਲੇਸ਼ਨ ਹੋ ਰਹੀ ਆ ਜਾਂ ਗਲਤ ਹੋ ਰਹੀ ਆ, ਉਸ ਨੂੰ ਜਿਹੜਾ ਆ ਪ੍ਰਾਇੋਰਟੀ ਬੇਸ ਦੇ ਉੱਤੇ ਲਿਆ ਜਾਊਗਾ। ਤੇ ਇਸ ਸੰਬੰਧ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਉਹਨਾਂ ਨੇ ਜਿਹੜੇ ਫਾਈਨ ਆ ਉਹ ਬਹੁਤ ਜ਼ਿਆਦਾ ਰੱਖੇ ਹੈਗੇ ਆ। ਸੋ ਖਾਸ ਕਰਕੇ ਜੋ ਇਦਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਹੋਊਗੇ ਉਹਨਾਂ ਨੂੰ 10 ਸਾਲਾਂ ਤੱਕ ਦੀ ਸਜ਼ਾ ਤੇ $5 ਲੱਖ ਤੱਕ ਦਾ ਜਿਹੜਾ ਫਾਈਨ ਤੇ ਪਲੱਸ ਉਹਨਾਂ ਦੀਆਂ ਸਾਰੇ ਜਿਹੜੇ ਐਸੈਟਸ ਆ ਉਹ ਫੋਰਫੀਚਰ ਕੀਤੇ ਜਾ ਸਕਦੇ ਆ। ਜੀ। ਹਰਜੋਤ ਸਿੰਘ ਜੀ, ਆਪਾਂ ਬੀਤੇ ਦਿਨਾਂ 'ਚ ਖਬਰ ਕੀਤੀ ਸੀ ਇੱਕ ਬੀਬੀ ਨੂੰ $1.8 ਮਿਲੀਅਨ ਦਾ ਜੁਰਮਾਨਾ ਜਿਹੜਾ ਪਾਇਆ, ਕਿਉਂਕਿ ਕਹਿੰਦੇ ਵੀ ਉਹ ਇਲੀਗਲੀ ਆਈ ਸੀ। ਤੇ ਕਹਿੰਦੇ ਉਹ ਇਕੱਲੀ ਨਹੀਂ, ਇਸ ਤੋਂ ਇਲਾਵਾ ਹੁਣ US ਦੇ ਵਿੱਚ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਇਹ ਆ ਰਹੀਆਂ ਆ ਵੀ ਭਾਈ ਜਾਂ ਤਾਂ ਸੈਲਫ ਰਿਪੋਰਟ ਕਰ ਲਓ, ਤੁਹਾਨੂੰ ਜਿਹੜੇ ਟਿਕਟ ਵੀ ਦੇਵਾਂਗੇ ਤੇ $1000 ਵੀ ਦਿੰਨੇ ਆ, ਤਾਂ ਨਹੀਂ ਤਾਂ ਫਿਰ ਇੱਥੇ ਜੁਰਮਾਨਾ ਦੇਣ ਦੇ ਲਈ ਰੈਡੀ ਹੋ ਜਾਓ। 4500 ਮਾਈਗ੍ਰੈਂਟਸ ਨੂੰ ਹੁਣ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਚਿੱਠੀਆਂ ਜਿਹੜੀਆਂ ਉਹ ਪਾਈਆਂ ਆ ਤੇ ਤਕਰੀਬਨ ਫਾਈਨ ਕੀਤਾ ਆ $1.8 ਮਿਲੀਅਨ ਦਾ। ਕਹਿੰਦੇ ਵੀ ਇਹ ਹੁਣ ਅਗਰੈਸਿਵ ਪੁਸ਼ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ ਵੀ ਭਾਈ ਆਪਣੇ ਆਪ ਨੂੰ ਤੁਸੀਂ ਜਿਹੜਾ ਸੈਲਫ ਡਿਪੋਰਟ ਕਰ ਲਓ। ਵੈਂਡੀ ਓਟਿਸ ਦੀ NBC ਨਿਊਜ਼ ਨੇ ਜਿਹੜੀ ਸਟੋਰੀ ਰਨ ਕੀਤੀ ਆ, ਕਹਿੰਦੇ ਵੀ ਉਹ ਪੈਂਸਿਲਵੇਨੀਆ 'ਚ $13 ਪ੍ਰਤੀ ਘੰਟੇ ਦੇ ਮੀਟ ਪੈਕਿੰਗ ਦੀ ਜਿਹੜੀ ਉਹ ਜੌਬ ਕਰਦੀ ਆ, 32 ਸਾਲਾਂ ਦੀ ਆ। ਕਹਿੰਦੀ ਵੀ ਅਲ ਸਲਵਾਡੋਰ ਤੋਂ ਇਹ ਆਈ ਸੀਗੀ, 1 ਦਹਾਕਾ ਹੋ ਗਿਆ ਇਸਨੂੰ US ਦੇ ਵਿੱਚ ਰਹਿੰਦੇ ਆ। ਉੱਥੇ ਗੈਂਗ ਦੇ ਥ੍ਰੈਟ, ਵਾਇਲੈਂਟ ਐਕਸ ਪਾਰਟਨਰ ਤੋਂ ਜਿਹੜੀ ਬਚਦੀ ਬਚਾਉਂਦੀ ਜਿਹੜੀ ਉਹ ਅਮਰੀਕਾ 'ਚ ਆਈ ਸੀਗੀ। ਪਰ ਹੁਣ ਕਹਿੰਦੇ ਵੀ US ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਉਸ ਨੂੰ ਜੁਰਮਾਨਾ ਜਿਹੜਾ ਉਹ ਪਾਇਆ ਜਿਹੜਾ ਉਹ ਜਾ ਰਿਹਾ ਆ। ਜਿੱਦਾਂ ਆਪਾਂ ਉਦੋਂ ਵੀ ਸਟੋਰੀ ਜਿਹੜੀ ਇਹ ਸ਼ੇਅਰ ਕੀਤੀ ਸੀ ਵੀ ਭਾਈ ਤੂੰ ਇੱਥੇ ਇਲੀਗਲੀ ਜਿਹੜੀ ਉਹ ਆਈ ਸੀਗੀ। ਇੱਕ ਜਿਹੜਾ ਟਰੰਪ ਪ੍ਰਸ਼ਾਸਨ ਦੇ ਵਿੱਚ ਇੱਕ ਅਧਿਕਾਰੀ ਆ, ਉਸ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹ ਦੱਸਿਆ ਵੀ ਹੁਣ ਤੱਕ ਉਹਨਾਂ ਨੇ ਜਿਹੜੇ ਇਸ਼ੂ ਕੀਤੇ ਨੇ ਨੋਟਿਸਿਸ 4500 ਮਾਈਗ੍ਰੈਂਟਸ ਨੂੰ, ਜਿਨ੍ਹਾਂ ਨੂੰ ਪੈਨਲਟੀਜ਼ ਜਿਹੜੀਆਂ ਪਾਈਆਂ। ਯਾਦ ਆ ਨਾ ਹਰਜੋਤ ਸਿੰਘ ਜੀ, ਇਹਨਾਂ ਨੇ ਇਹ ਫੈਸਲਾ ਲਿਆ ਸੀਗਾ ਵੀ ਜਿਹੜਾ ਵੀ ਕੋਈ ਇੱਥੇ ਇਲੀਗਲੀ ਆ, ਜਿੱਥੇ ਡੈਪੋਟੇਸ਼ਨ ਲੱਗੀ ਆ ਤੇ ਉਹ ਇੱਥੋਂ ਨਹੀਂ ਗਿਆ ਤਾਂ ਉਹਨੂੰ $1000, 900 ਤੇ ਕਿੰਨੇ ਡਾਲਰ ਪ੍ਰਤੀ ਦਿਨ ਦਾ ਜਿਹੜਾ ਜੁਰਮਾਨਾ ਆ ਉਹ ਦੇਣਾ ਪੈ ਸਕਦਾ ਆ। ਸੋ ਉਸੇ ਦੇ ਆਧਾਰ ਦੇ ਉੱਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੇ US ਜਿਹੜੀ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਨੇ 4500 ਮਾਈਗ੍ਰੈਂਟਸ ਨੂੰ ਪੈਨਲਟੀਜ਼ ਵਾਲੀਆਂ ਜਿਹੜੀਆਂ ਚਿੱਠੀਆਂ ਆ ਉਹ ਉਹਨਾਂ ਨੂੰ ਘੱਲ ਦਿੱਤੀਆਂ ਹੈਗੀਆਂ ਆ। ਸੋ ਰੈਸਿਪੀਐਂਟ ਨੂੰ
30 ਦਿਨ ਦਾ ਨੋਟਿਸ, ਸਿਰਫ 1 ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਜਾ ਰਿਹਾ ਆ ਵੀ ਤੁਹਾਡੇ ਕੋਲ 30 ਦਿਨ ਨੇ ਕੰਟੈਸਟ ਕਰਨ ਦੇ ਲਈ। ਰਾਈਟਿੰਗ ਦੇ ਵਿੱਚ ਦੇਖੋ, ਅੰਡਰ ਓਥ ਲਿਖੋ ਤੇ ਐਵੀਡੈਂਸ ਜਿਹੜਾ ਉਹ ਤੁਸੀਂ ਦਿਓ ਵੀ ਤੁਹਾਡੇ ਤੇ ਪੈਨਲਟੀ ਕਿਉਂ ਇੰਪੋਜ਼ ਨਾ ਜਿਹੜੀ ਉਹ ਕੀਤੀ ਜਾਵੇ। ਸੋ ਇਹ ਉਹਨਾਂ ਨੂੰ ਇਹ ਬਹਾਨਾ ਦੇ ਰਿਹਾ ਵੀ 30 ਦਿਨਾਂ ਦੇ ਵਿੱਚ ਜੇ ਕੋਈ ਜਵਾਬ ਨਹੀਂ ਦਿੰਦਾ ਜਾਂ ਉਹ ਚੀਜ਼ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੇ ਪੱਕਿਆਂ ਤੌਰ ਦੇ ਉੱਤੇ ਉਹਨਾਂ ਨੂੰ ਬਾਹਰ ਦਾ ਜਿਹੜਾ ਰਸਤਾ ਦਿਖਾਉਣ ਦਾ ਜਿਹੜਾ ਉਹ ਠਾਣਿਆ ਹੋਇਆ ਆ। ਸੋ $998 ਪ੍ਰਤੀ ਦਿਨ ਦਾ ਜਿਹੜਾ ਜੁਰਮਾਨਾ, ਜਦੋਂ ਤੋਂ ਤੁਸੀਂ ਇੱਥੇ ਇਲੀਗਲੀ ਹੈਗੇ ਆ, ਜਦੋਂ ਤੋਂ ਇਹ ਮੰਨਦੇ ਆ ਵੀ ਤੁਸੀਂ ਇੱਥੇ ਇਲੀਗਲੀ ਹੈਗੇ ਆ, ਤਾਂ ਉਹਦੇ ਹਿਸਾਬ ਦੇ ਨਾਲ ਇੱਕ ਦਿਨ ਦਾ $1000 ਤਕਰੀਬਨ ਤੁਹਾਨੂੰ ਜਿਹੜਾ ਜੁਰਮਾਨਾ ਆ ਉਹ ਕਰ ਸਕਦੇ ਆ। ਸੋ 4500 ਲੋਕਾਂ ਨੂੰ ਇਹਨਾਂ ਨੇ ਚਿੱਠੀਆਂ ਜਿਹੜੀਆਂ ਆ ਮਿਲੀਅਨਸ ਆਫ ਡਾਲਰ ਦੀਆਂ, $500 ਮਿਲੀਅਨ ਤੱਕ ਦੇ ਜੁਰਮਾਨਿਆਂ ਦੀਆਂ ਚਿੱਠੀਆਂ ਹਰਜੋਤ ਸਿੰਘ ਜੀ 4500 ਲੋਕਾਂ ਨੂੰ ਇਹਨਾਂ ਨੇ ਆਲਰੇਡੀ ਜਿਹੜੀਆਂ ਉਹ ਘੱਲ ਦਿੱਤੀਆਂ। ਆ 1.8 ਮਿਲੀਅਨ ਵਾਲੀ ਤੇ ਉਹ ਬੀਬੀ ਦੀ ਆ ਸਟੋਰੀ ਜਿਹੜੀ ਕੱਲ ਪਰਸੋਂ ਦੀ ਬਹੁਤ ਜ਼ਿਆਦਾ ਇਸ ਟਾਈਮ ਮਸ਼ਹੂਰ ਜਾਂ ਕਹਿ ਲਓ ਵੀ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਬਣ ਚੁੱਕੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਚਾਹ ਰਹੀ ਆ ਲੋਕਾਂ ਨੂੰ ਵੀ ਤੁਸੀਂ ਭਾਈ ਇੱਥੇ ਜੇ ਇਲੀਗਲੀ ਆ, ਡੈਪੂਟੇਸ਼ਨ ਤੁਹਾਡੇ ਤੇ ਲੱਗੀ ਆ ਤੇ ਸੈਲਫ ਡਿਪੋਰਟ ਕਰ ਜਾਓ, ਨਹੀਂ ਤਾਂ ਜੇ ਅੜਿੱਕੇ ਜਿਹੜੇ ਉਹ ਆ ਗਏ ਤਾਂ ਡਿਪੋਰਟ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਤੇ ਜੁਰਮਾਨਾ ਵੀ ਜਿਹੜਾ ਤੁਹਾਡੇ ਉੱਤੇ ਜਿਹੜਾ ਉਹ ਠੋਕਿਆ ਜਿਹੜਾ ਉਹ ਜਾ ਸਕਦਾ ਆ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸੋ ਰਾਜਕਨਵੀਰ ਸਿੰਘ ਜੀ, ਅਮਰੀਕਾ ਦੀ ਸਰਕਾਰ ਇੱਥੇ ਕਰੇ ਵੀ ਕੀ, ਕਿਉਂਕਿ ਜਿਹੜਾ ਫਰਾਡ ਆ ਇੰਨਾ ਵੱਡਾ ਹੋ ਰਿਹਾ। ਇੱਕ ਜਿਹੜੀ ਅੱਜ ਮੇਨ ਖਬਰ ਆ ਰਹੀ ਆ, ਭਾਰਤੀ ਮੂਲ ਦਾ ਪਟੇਲ ਹੈਗਾ ਆ, ਉਹਦੇ 9 ਦੇ ਕਰੀਬ ਸਟੋਰ ਆ, ਰੰਬਲ ਪਟੇਲ ਕਹਿੰਦੇ ਵੀ ਉਹਨਾਂ ਆਪਣੇ 9 ਸਟੋਰਾਂ ਦੇ ਵਿੱਚ ਰੋਬਰੀਜ਼ ਸ਼ੋ ਕੀਤੀਆਂ ਨਿਊਯਾਰਕ ਦੇ ਵਿੱਚ। ਤੇ ਉਹ ਰੋਬਰੀ ਦੇ ਦੌਰਾਨ ਦੱਸਿਆ ਵੀ ਜਿਹੜੇ ਉਹਦੇ EMPLOYEE ਸੀਗੇ ਉੱਥੇ ਕੰਮ ਕਰਦੇ, ਉਹਨਾਂ ਦੀ ਕੁੱਟਮਾਰ ਹੋਈ ਹੈਗੀ ਆ। ਤੇ ਉਹਨਾਂ 9 EMPLOYEES ਨੇ ਯੂ ਵੀਜ਼ਾ ਅਪਲਾਈ ਕੀਤਾ ਤੇ ਕੱਲੇ EMPLOYEE ਤੋਂ ਇਹ ਸ਼ੋਅ ਕਰਨ ਦੇ ਲਈ ਵੀ ਮੇਰੇ ਰੋਬਰੀ ਵੀ ਹੋਈ ਆ ਤੇ ਮੇਰੇ EMPLOYEEਆਂ ਦੀ ਕੁੱਟਮਾਰ ਹੋਈ ਆ, ਉਹਨਾਂ ਤੋਂ $20,000 ਵੀ ਲਿਆ। ਹੁਣ ਤੁਸੀਂ ਦੱਸੋ ਵੀ ਐਡਾ ਵੱਡਾ ਜਿਹੜਾ ਫਰਾਡ ਆ, ਫਿਰ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਇੱਥੇ ਕਰੂਗਾ ਕੀ? ਸੋ ਇੰਡੀਅਨ ਵੇਸਟ ਨਿਊਯਾਰਕ ਦੇ ਵਿੱਚ ਉਹਨ ਆਲਰੇਡੀ ਗਿਲਟੀ ਪਲੀ ਕਰ ਲਿਆ ਹੈਗਾ ਆ। ਨਿਊਯਾਰਕ ਬੇਸਡ ਇੰਡੀਅਨ ਨੈਸ਼ਨਲ ਰੰਬਲ ਪਟੇਲ ਉਸਨੇ ਗਿਲਟੀ ਪਲੀ ਕੀਤਾ, ਮੰਨਿਆ ਆ ਵੀ ਹਾਂ ਮਾਰਚ 2023 ਦੇ ਵਿੱਚ ਉਸਨੇ 9 ਰੋਬਰੀਆਂ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਉਹਨਾਂ ਦੇ ਬਿਜ਼ਨਸ ਹੈਗੇ ਆ ਝੂਠੀਆਂ ਸੀਗੀਆਂ। ਜਿਹੜੇ ਲੋਕ ਉਹਦੇ ਕੰਮ ਕਰਦੇ ਸੀ ਉਹਨਾਂ ਤੋਂ ਪੈਸੇ ਲੈ ਕੇ ਇਹ ਰੋਬਰੀਆਂ ਸ਼ੋਅ ਕੀਤੀਆਂ ਤੇ ਇਹ ਵੀ ਸ਼ੋਅ ਕੀਤਾ ਵੀ ਉਹਨਾਂ ਦੀ ਕੁੱਟਮਾਰ ਹੋਈ ਆ। ਤੇ 37 ਸਾਲਾਂ ਦਾ ਜਿਹੜਾ ਇਹ ਪਟੇਲ ਹੈਗਾ, ਇਹ ਕੱਲ ਯਾਨੀ ਕਿ ਮੰਗਲਵਾਰ US ਡਿਸਟ੍ਰਿਕਟ ਜੱਜ ਮੋਇੰਗ ਜੇ ਜੌਨ ਉਹਦੇ ਸਾਹਮਣੇ ਬੋਸਟਨ ਦੇ ਵਿੱਚ ਪੇਸ਼ ਹੋਇਆ, ਜਿੱਥੇ ਉਹਨੂੰ ਜਿਹੜਾ ਆ ਇੱਕ ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਉਹਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਆ। ਸੈਂਟੈਂਸਿੰਗ ਹੁਣ ਉਹਦੀ ਅਗਸਤ 20 ਨੂੰ ਹੋਣੀ ਆ। ਇਹ ਦਸੰਬਰ 2023 ਦੀ ਗੱਲ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਫੇਕ ਰੋਬਰੀਜ਼ ਜੋ ਆ ਉਹ ਕੀਤੀਆਂ, ਪਰ ਉਹ ਸਰਵੇਲੈਂਸ ਕੈਮਰੇ ਦੇ ਉੱਤੇ ਫੜੀਆਂ ਗਈਆਂ। ਫੁਟੇਜ ਦੇ ਵਿੱਚ ਸ਼ੋਅ ਕੀਤਾ ਗਿਆ ਵੀ ਕਿਸ ਤਰ੍ਹਾਂ ਜਿਹੜਾ ਇੱਕ ਲੁੱਟਣ ਆਇਆ ਬੰਦਾ, ਉਹਦੇ ਕੋਲ ਹਥਿਆਰ ਸੀ, ਕੈਸ਼ ਲੈ ਕੇ ਚਲਾ ਗਿਆ ਤੇ ਬਾਅਦ ਦੇ ਵਿੱਚ ਜਿਹੜੇ ਵਿਕਟਮ ਸੀਗੇ ਜਿਹੜੇ ਸ਼ੋਅ ਕੀਤੇ ਗਏ ਉਹਨਾਂ ਨੇ $20,000 ਜੋ ਕਿ ਇੰਡੀਆ ਦਾ $17.43 ਲੱਖ ਬਣਦਾ ਹੈਗਾ, ਉਹ ਸਟੇਜ ਕਰਨ ਦੇ ਲਈ, ਆਰਮ ਰੋਬਰੀ ਦੇ ਲਈ ਉਹ ਪਟੇਲ ਨੂੰ ਉਹਨਾਂ ਨੇ ਉਹ ਜਿਹੜੇ ਪੈਸੇ ਦਿੱਤੇ ਹੈਗੇ ਆ। ਸੋ ਉਹ ਸਾਰਿਆਂ ਨੇ ਜਿਹੜਾ ਯੂ ਵੀਜ਼ਾ ਅਪਲਾਈ ਕੀਤਾ। ਜਿਹੜਾ ਯੂ ਵੀਜ਼ਾ ਹੁੰਦਾ ਆ ਇਹ ਵਿਕਟਮਸ ਆਫ ਸਰਟਨ ਕ੍ਰਾਈਮਸ ਦੇ ਲਈ ਹੁੰਦਾ, ਜੋ ਕੋਈ ਜਿਨ੍ਹਾਂ ਦੀ ਮੈਂਟਲ ਸਫਰਿੰਗ ਹੋਈ ਹੋਵੇ ਜਾਂ ਫਿਜ਼ੀਕਲ ਅਬਿਊਜ਼ ਹੋਇਆ ਹੋਵੇ। ਇਹ ਸਨ 2000 ਦੇ ਵਿੱਚ ਅਮਰੀਕਾ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ। ਸੋ ਪਟੇਲ ਹੋਣਾ ਦੇ ਨਾਲ ਇੱਕ ਸਿੰਘ ਵੀ ਆ, ਉਹਦਾ ਪੂਰਾ ਨਾਂ ਨਹੀਂ ਦੱਸਿਆ ਗਿਆ ਵੀ ਕੀ ਹੈਗਾ। ਇਹ ਦਸੰਬਰ 2023 ਦੀ ਗੱਲਬਾਤ ਦੱਸੀ ਗਈ ਹੈਗੀ ਆ। ਅਮਰੀਕਾ ਦੇ ਵਿੱਚ ਜੇ ਕੋਈ ਇਦਾਂ ਦਾ ਜਿਹੜਾ ਵੀਜ਼ਾ ਫਰਾਡ ਕਰਦਾ ਹੈਗਾ ਉਹਨੂੰ 5 ਸਾਲ ਦੀ ਸਜ਼ਾ ਤੇ $2.5 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ ਹੈਗਾ ਆ। ਇਸ ਤੋਂ ਬਿਨਾਂ ਇੱਕ ਹੋਰ ਫੇਅਰਫੀਲਡ ਕਾਉਂਟੀ ਜੋ ਆ ਕਨੈਟੀਕਟ ਦੇ ਵਿੱਚ, ਉੱਥੇ ਵੀ 2 ਭਾਰਤੀ ਮੂਲ ਦੇ ਜਿਹੜੇ ਨੈਸ਼ਨਲਸ ਹੈਗੇ ਆ, ਜਿਨ੍ਹਾਂ ਦੇ ਵਿੱਚ ਬਿਰਨ ਕੁਮਾਰ ਪਟੇਲ ਉਸ ਨੂੰ ਤੇ ਲੈਕਸਟਿਕ ਕੁਮਾਰ ਪਟੇਲ,
ਇਹਨਾਂ ਨੂੰ ਚਾਰਜ ਕੀਤਾ ਗਿਆ ਵੀ ਇਹਨਾਂ ਨੇ ਵੀ ਜਿਹੜਾ ਯੂ ਵੀਜ਼ਾ ਆ ਉਹ ਫਰਾਡ ਕੀਤਾ ਹੈਗਾ। ਫੇਅਰਫੀਲਡ ਕਾਉਂਟੀ ਸ਼ੈਰਿਫ ਆਫਿਸ ਦੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਨੇ ਵੀ ਝੂਠੀਆਂ ਜਿਹੜੀਆਂ ਰੋਬਰੀਆਂ ਸ਼ੋਅ ਕਰਕੇ ਜਿਹੜੇ ਆ ਉਹ ਵੀਜ਼ੇ ਅਪਲਾਈ ਕੀਤੇ ਹੈਗੇ। ਮੈਂ ਸੋਚੀ ਨਾ ਤੁਸੀਂ ਰੰਬਲ ਆ, ਰਾਮ ਭਾਈ ਪਟੇਲ ਆ ਉਹਦਾ 37 ਸਾਲਾ ਜਿਹੜਾ ਉਹਦਾ ਨਾਂ ਆ। ਮੈਂ ਦੇਖੀ ਜਾਂਦਾ ਸੀਗਾ, ਮੇਰੇ ਖਿਆਲ ਨਾਲ ਮਿਸਪ੍ਰਿੰਟ ਹੋਇਆ ਉੱਥੇ ਰੰਬਲ ਪਟੇਲ ਲਿਖਿਆ। ਹਾਂ, ਰਾਮ ਭਾਈ ਪਟੇਲ ਆ ਇਹ। ਸੋ ਇਦਾਂ ਦੇ ਉਹਨਾਂ ਦੇ ਦੇਖੋ ਹਰਜੋਤ ਸਿੰਘ ਜੀ, ਨੋ ਡਾਊਟ ਇਦਾਂ ਦੇ ਤਾਂ ਲੋਕ ਹੈਗੇ ਹੀ ਆ। ਔਰ ਬਹੁਤ ਸਾਰੇ ਲੋਕ ਹੁਣ ਜਿੱਦਾਂ $13 ਦੇ ਉੱਤੇ ਕੰਮ ਕਰਨ ਵਾਲੀ ਜਿਹੜੀ ਬੀਬੀ ਹੋਊਗੀ, ਉਹ ਹੁਣ $1.8 ਮਿਲੀਅਨ ਜੁਰਮਾਨਾ ਜਿਹੜਾ ਉਹ ਕਿੱਦਾਂ ਦੇ ਸਕਦੀ ਆ। ਏਦਾਂ ਦੇ ਲੋਕਾਂ ਨੂੰ ਤਾਂ ਬਾਹਰ ਕਰਨਾ ਹੀ ਚਾਹੀਦਾ। ਇਹ ਆਪ ਤਾਂ ਵੇਖੋ ਪੱਕੇ ਹੋਣੇ ਹਰਜੋਤ ਸਿੰਘ ਜੀ, ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਦੀ ਇਨਫੈਕਟ ਉਹਨਾਂ ਦੀ ਮੁਸ਼ਕਲ ਦਾ ਜਿਹੜਾ ਉਹ ਗਲਤ ਫਾਇਦਾ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਰਾਮ ਭਾਈ ਪਟੇਲ ਵਰਗੇ। ਤੇ ਨਾਲ ਜਿਹੜਾ ਉਹਨਾਂ ਦੇ ਇੱਕ ਜਿਹੜਾ ਸਿੰਘ ਨੇ ਕਹਿੰਦੇ ਕੱਲ ਨੂੰ ਮੰਨਣਾ ਆ ਵੀ ਮੈਂ ਗਿਲਟੀ ਪਲੀ ਕਰਨ ਜਿਹੜਾ ਉਹ ਜਾ ਰਿਹਾ। ਸੋ ਸਜ਼ਾ ਇਹਨਾਂ ਨੂੰ ਹੋ ਰਹੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਾਰਚ 2023 ਦੇ ਤੋਂ ਇਹਨਾਂ ਨੇ ਇਹ ਜਿਹੜੇ ਕਾਂਡ ਆ ਉਹ ਕੀਤੇ ਸੀਗੇ। ਇਹ ਇਕੱਲੇ ਨਹੀਂ ਆ, ਏਦਾਂ ਦੇ ਹੋਰ ਪਤਾ ਨਹੀਂ ਕਿੰਨੇ ਜਿਹੜੇ ਉਹ ਨਿਕਲਣੇ ਆ। ਸੋ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਫਰਾਡ ਬਹੁਤ ਜਿਹੜਾ ਉਹ ਚੱਲਦਾ ਆ ਤੇ ਉਸ ਦੇ ਉੱਤੇ ਹੁਣ ਸ਼ਿਕੰਜਾ ਕੱਸਣ ਦੇ ਲਈ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਕਹਿੰਦਾ ਵੀ ਹੁਣ ਹਵਾ ਨਹੀਂ ਨਿਕਲਣ ਦੇਣੀ ਕਿਸੇ ਦੀ ਵੀ, ਜਿੱਦਾਂ ਵੀ ਆ ਜਿਸ ਵੀ ਤਰੀਕੇ ਦੇ ਨਾਲ ਉਹ ਪੂਰਾ ਜਿਹੜਾ ਸ਼ਿਕੰਜਾ ਲਗਾਤਾਰ ਜਿਹੜਾ ਉਹ ਕੱਸਦੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਆਪਾਂ ਦੇਖਦੇ ਹਾਂ ਬਹੁਤ ਵਾਰ ਆਪਣੇ ਵੀ ਭੈਣ ਭਰਾ ਜਿਹੜੇ ਕਈ ਵਾਰ ਸਟੋਰਾਂ ਤੇ ਕੰਮ ਕਰਦੇ ਆ, ਗੈਸ ਸਟੇਸ਼ਨਾਂ ਤੇ ਹੋਰ ਐਕਚੁਅਲ ਰੋਬਰੀਜ਼ ਹੁੰਦੀਆਂ ਆ, ਗੋਲੀਆਂ ਚੱਲਦੀਆਂ ਆ, ਬੰਦੇ ਮਰੇ ਜਾਂਦੇ ਆ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। ਪਰ ਹੁਣ ਇਹ ਦੇਖੋ ਵੀ ਰਾਮ ਭਾਈ ਪਟੇਲ ਹੁਣੀ ਜਿਹੜੇ ਆ ਨਾਲੇ ਤਾਂ ਬੰਦਿਆਂ ਤੋਂ $20,000 ਲੈ ਲਿਆ ਤੇ ਨਾਲੇ ਜਿਹੜਾ ਉਹ ਸਾਰਾ ਕੁਝ ਫੇਕ ਸੀਗਾ। ਠੀਕ ਹੈ ਕਿ ਸੋ ਉਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਗਲਤ ਹੈਗੀ। ਗਲਤੀ ਤਾੜੀ ਦੋਨਾਂ ਹੱਥਾਂ ਨਾਲ ਵੱਜੀ ਆ, ਜਿਹੜਾ ਕਰਵਾ ਰਿਹਾ ਆ ਉਹ ਵੀ ਤੇ ਜਿਹਨੇ ਫੈਸਿਲਿਟੇਟ ਕੀਤਾ ਹੈ ਉਹ ਵੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਬਣਨਾ ਕੀ ਇਹਨਾਂ ਸਾਰਿਆਂ ਦਾ ਹੀ। ਇਵੈਂਚੁਅਲੀ ਤਾਂ ਇਹ ਫਸੀ, ਜਦੋਂ ਇਹ ਫਸ ਗਏ ਤੇ ਜਿਨ੍ਹਾਂ ਨੇ ਫਾਇਦਾ ਚੱਕਿਆ ਉਹ ਵੀ ਤਾਂ ਫਸਣੇ ਹੀ ਆ। ਉਹਨਾਂ ਨੇ ਕਿੱਥੇ ਜਿਹੜਾ ਉਹ ਲੁਕ ਜਾਣਾ ਆ ਜਾ ਕੇ। ਸੋ ਇਵੈਂਚੁਅਲੀ ਕਿਤੇ ਨਾ ਕਿਤੇ ਤਾਂ ਇਹ ਜਿਹੜੇ ਉਹ ਆਉਣਗੇ ਜਿਹੜੇ ਆਉਣਗੇ। ਇਹ ਸਾਰੇ ਕਾਸੇ ਦੇ ਵਿੱਚ ਜਿੰਨਾ ਚਿਰ ਤੋਂ ਆਪਾਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜੇ ਦੇਖਦੇ ਜਾਈਏ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਮੈਨੂੰ ਲੱਗਦਾ ਆ ਭਈ ਵੈਨਜ਼ੂਏਲਾ ਦੇ MS-13 ਤੋਂ ਬਾਅਦ ਜੇ ਹੋਰ ਇਮੀਗ੍ਰੈਂਟਸ ਦਾ ਰੌਲਾ ਪੈਂਦਾ ਹੈਗਾ ਉਹ ਭਾਰਤੀ ਮੂਲ ਦੇ ਲੋਕਾਂ ਦਾ, ਚਾਹੇ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਏ ਆ ਪੋਲੀਟੀਕਲ ਅਸਾਈਲਮ ਨੂੰ ਲੈ ਕੇ, ਚਾਹੇ ਹੁਣ H-1B ਵੀਜ਼ੇ ਨੂੰ ਲੈ ਕੇ ਉਹ ਕਹਿੰਦੇ ਵੀ ਇਹ ਬੰਦ ਹੋਣਾ ਚਾਹੀਦਾ ਹੈਗਾ। ਬਹੁਤ ਸਾਰੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਪੋਰਟਰਸ ਹੈਗੇ ਆ। ਤੇ ਹੁਣ ਆਹ ਦੇਖ ਲਓ ਵੀ ਯੂ ਵੀਜ਼ੇ ਵਾਲੇ ਵੀ ਜਿਹੜੇ ਇੰਨੇ ਜਿਹੜੇ ਤੇ ਆਪਾਂ ਕੱਲ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਲੋਕ ਪੈਸੇ ਲੈ ਕੇ ਬਾਹਰ ਘੱਲਦੇ ਹੈਗੇ ਏਜੰਟ, ਉਹਨਾਂ ਦੇ ਉੱਤੇ ਪਰਮਾਨੈਂਟ ਬੈਨ ਅਮਰੀਕਾ ਦੀ ਸਰਕਾਰ ਵੱਲੋਂ। ਸੋ ਇਹ ਮੈਨੂੰ ਲੱਗਦਾ ਵੀ ਭਾਰਤੀ ਮੂਲ ਦੇ ਜਾਂ ਜਿਹੜੇ ਭਾਰਤ ਤੋਂ ਲੋਕ ਆ ਰਹੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਨਿਊਜ਼ ਆ, ਜਿੰਨੀਆਂ ਮੈਜੋਰਟੀ ਚ ਉਹਨਾਂ ਦੇ ਉੱਤੇ ਤੇ MS-13 ਵਾਲੀਆਂ ਜਿਹੜੀਆਂ ਵੈਨਜ਼ੂਏਲਾ ਵਾਲੀਆਂ ਹੁੰਦੀਆਂ ਉਹਨਾਂ ਦੇ ਉੱਤੇ ਤੁਸੀਂ ਇਮੀਗ੍ਰੇਸ਼ਨ ਦੀਆਂ ਦੇਖ ਸਕਦੇ ਹੋ। ਜੀ ਹਰਜੋਤ ਸਿੰਘ ਜੀ, ਥੋੜੀ ਜਿਹੀ ਕਰੈਕਸ਼ਨ ਕਰ ਦਿਆਂ। ਜਿਹੜਾ ਵੈਨਜ਼ੂਏਲਾ ਦਾ ਉਹ ਟ੍ਰੈਂਡ ਇਹ ਅਰੂਗਵਾ ਆ ਤੇ ਜਿਹੜਾ MS-13 ਉਹ ਐਲ ਸਲਵਾਡੋਰ ਦਾ ਜਿਹੜਾ ਇਹ ਗੈਂਗ ਆ, ਇਹ ਦੋ ਵੱਖਰੇ ਗੈਂਗ ਆ। MS-13 ਦਾ ਪਹਿਲਾਂ ਜ਼ਿਆਦਾ ਰੌਲਾ ਪੈਂਦਾ ਸੀਗਾ। ਹੁਣ ਵੈਨਜ਼ੂਏਲਾ ਵਾਲੇ ਜਿਹੜੇ ਟ੍ਰੈਂਡ ਅਰਾਗੁਆ ਕਰਕੇ ਜਿਹੜਾ ਗੈਂਗ ਆ ਉਸ ਦਾ ਜਿਹੜਾ ਹੁਣ ਜ਼ਿਆਦਾ ਰੌਲਾ ਨਾਲ ਪੈ ਰਿਹਾ। ਉਹ ਤਾਂ ਇਹ ਸਾਰੇ ਇੰਟਰਨੈਸ਼ਨਲ ਗੈਂਗਸ ਨੇ ਜਿਹੜੇ ਵੀ ਸਮਗਲਿੰਗ, ਹਿਊਮਨ ਟ੍ਰੈਫਿਕਿੰਗ, ਚਾਈਲਡ ਪ੍ਰੋਸਟੀਟਿਊਸ਼ਨ, ਟੈਰਰਿਜ਼ਮ, ਪਤਾ ਨਹੀਂ ਕਿੱਦਾਂ ਦੇ ਜਿਹੜੇ ਚਾਰਜਿਸ ਇਹਨਾਂ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ ਤੇ ਇਹਨਾਂ ਦੇ ਉੱਤੇ ਜਿਹੜੀ ਉਹ ਦੋਸ਼ ਆ। ਤਾਂ ਉਸ ਬਾਬਤ ਜਿਹੜੇ ਇਹਨਾਂ ਸਾਰਿਆਂ ਨੂੰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਤਹਿਤ ਜਿਹੜੇ ਐਗਜ਼ੈਕਟਿਵ ਆਰਡਰਸ ਦੇ ਤਹਿਤ ਇਹਨਾਂ ਸਾਰਿਆਂ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ। ਸੋ ਉਹਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਤਿੱਖੀਆਂ ਕਾਰਵਾਈਆਂ, ਸਖਤ ਕਾਰਵਾਈਆਂ ਦਾ ਜਿਹੜਾ ਸਾਹਮਣਾ ਇਹਨਾਂ ਨੂੰ ਲਗਾਤਾਰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜਿਹੜਾ ਉਹ ਦੱਸਦੇ ਜਾਂਦੇ ਆ 7 ਜੂਨ ਨੂੰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਸ਼ਹੀਦੀ ਪੁਰਬ ਨੂੰ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਇਹ ਪਾਤਸ਼ਾਹੀ ਰੈਲੀ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ ਆ। ਇਹ 7 ਜੂਨ ਦਿਨ ਸ਼ਨੀਚਰਵਾਰ ਨੂੰ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋਣਾ ਆ ਤੇ ਸਿਵਿਕ ਸੈਂਟਰ ਪਲਾਜ਼ਾ ਤੱਕ ਜਿਹੜਾ ਉਹ
ਜਾਵੇਗਾ। ਸੋ ਸਵੇਰੇ 10 ਵਜੇ ਐਗਜ਼ੈਕਟ ਸ਼ੁਰੂ ਹੋਣਾ। ਸੋ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਇੱਦਾਂ ਆ ਵੀ ਸ਼ਹਿਰ ਦੇ ਟਾਈਮਿੰਗ ਦੇ ਹਿਸਾਬ ਦੇ ਨਾਲ ਹੀ ਚੱਲਣਾ ਆ। ਆਪਣੀ ਮਰਜ਼ੀ ਨਹੀਂ ਜਿਹੜੀ ਉੱਥੇ ਆਪਾਂ ਉਹ ਕਰ ਸਕਦੇ ਵੀ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਚੱਲ ਆਪਾਂ ਕਿਹਾ ਤੇ ਚੱਲ ਅੱਧਾ ਘੰਟਾ ਲੇਟ ਹੋ ਗਏ ਜਾਂ ਉੱਤੇ ਹੋ ਗਏ, ਟਾਈਮ ਸਿਰ ਪਹੁੰਚੋ। 10 ਵਜੇ ਜਿਹੜਾ ਉੱਥੇ ਉਹਨਾਂ ਨੇ ਆਰੰਭਤਾ ਜਿਹੜੀ ਉਹ ਕਰਨੀ ਆ। ਸੋ ਪਰਮਿਟ ਜਿਹੜੇ ਉਹ ਲਿਮਿਟਿਡ ਹੁੰਦੇ ਆ, ਟਾਈਮਿੰਗ ਲਿਮਿਟਿਡ ਹੁੰਦੀ ਆ। ਆਪਾਂ ਦੇਖਦੇ ਆ ਜਦੋਂ ਤੁਸੀਂ ਜਾਂਦੇ ਆ, ਜਦੋਂ ਨਗਰ ਕੀਰਤਨ ਲੰਘਦਾ ਜਾਂਦਾ ਆ, ਉਨੀ ਰੋਡ ਜਿਹੜੀ ਉਹ ਬੰਦ ਕਰੀ ਜਾਂਦੇ ਆ ਔਰ ਦੂਜੇ ਪਾਸਿਓਂ ਫੇਰ ਲੰਘਾ ਦਿੰਦੇ ਆ। ਸੋ ਮੇਕ ਸ਼ੋਰ ਕਰੋ ਵੀ ਬੜੇ ਆਪਾਂ ਡਿਸਿਪਲਿਨ ਦੇ ਨਾਲ ਉੱਥੋਂ ਜਿਹੜਾ ਆ ਉਹ ਜਿਹੜਾ ਉਹ ਲੰਘਣਾ ਆ ਤੇ ਉੱਥੋਂ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਉਹ ਸ਼ਮੂਲੀਅਤ ਕਰਦੇ ਹੋਏ ਜਿਹੜਾ ਉਹ ਜਾਣਾ ਆ। ਸੋ ਨਗਰ ਕੀਰਤਨ ਜਿਹੜਾ ਆ ਉਹ 88 ਸੈਕਿੰਡ ਸਟਰੀਟ ਤੋਂ ਜਿਹੜਾ ਉਹ ਸ਼ੁਰੂ ਹੋਣਾ ਆ। 10 ਵਜੇ ਐਗਜ਼ੈਕਟ ਸ਼ੁਰੂ ਹੋ ਜਾਣਾ ਹੈ। ਸੋ ਉਸ ਤੋਂ ਪਹਿਲਾਂ ਸਾਰੇ ਜਾਣੇ ਜਿਹੜੇ ਉਹ ਪਹੁੰਚੋ। ਪਾਰਕਿੰਗਸ ਤੁਸੀਂ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਹੋਰ ਆਲੇ ਦੁਆਲੇ ਉਹਦੇ ਹੇਠਾਂ ਜਿਹੜਾ ਆ ਉਹ ਵੀ ਲਾ ਕੇ ਉੱਤੇ ਪਹੁੰਚ ਸਕਦੇ ਆ, ਤੁਰ ਕੇ ਵੀ ਪਹੁੰਚ ਸਕਦੇ ਆ। ਜ਼ਿਆਦਾ ਦੂਰ ਨਹੀਂ ਹੋਣਾ ਉੱਥੋਂ। ਤੇ ਉਸ ਤੋਂ ਇਲਾਵਾ ਤੁਸੀਂ ਬਾਟ ਦੇ ਉੱਤੇ ਵੀ ਜਿਹੜਾ ਉੱਥੇ ਪਹੁੰਚ ਸਕਦੇ ਹੈਗੇ ਆ। ਸੋ ਜ਼ਰੂਰ ਪਹੁੰਚੋ ਸਵੇਰੇ 10 ਵਜੇ ਸ਼ਨੀਚਰਵਾਰ ਨੂੰ 7 ਜੂਨ ਨੂੰ ਇਹ ਜਿਹੜੇ ਨਗਰ ਕੀਰਤਨ ਦੀ ਆਰੰਭਤਾ ਉੱਥੇ ਹੋਣੀ ਆ। ਤੇ ਫਿਰ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਿਹੜਾ ਪੜਾਅ ਆ ਉੱਥੇ ਜਿਹੜੀਆਂ ਪੰਥਕ ਤਕਰੀਰਾਂ ਤੇ ਵੱਖ-ਵੱਖ ਜਿਹੜੇ ਬੁਲਾਰੇ ਆ ਉਹ ਆਪੋ ਆਪਣੇ ਜਿਹੜੇ ਵਿਚਾਰ ਆ ਉੱਥੇ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਆ ਉਹਨਾਂ ਦੇ ਲਈ ਲਾਗੇ ਛਾਗੇ ਦੇ ਹੋਰ ਗੁਰੂ ਘਰ ਤੇ ਹੋਰ ਜਿਹੜੇ ਸੇਵਾਦਾਰ ਆ ਉਹਨਾਂ ਦੇ ਦੁਆਰਾ ਜਿਹੜੇ ਕਹਿ ਸਕਦੇ ਆ ਵੀ ਲੰਗਰ ਦੇ ਪ੍ਰਬੰਧ ਵੀ ਜਿਹੜੇ ਆ ਉਹ ਪੁਖਤਾ ਕੀਤੇ ਗਏ ਆ। ਸੋ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਉੱਥੇ ਆਉਣਾ ਆ ਪਾਰਕਿੰਗ ਜਿਹੜੀ ਹੈ ਸੇਫ ਥਾਂ ਦੇ ਉੱਤੇ ਪਾਰਕਿੰਗ ਕਰਕੇ ਜਿਹੜਾ ਜਾਓ। ਸੈਨ ਫਰਾਂਸਿਸਕੋ ਹੈ ਤਾਂ ਬਦਨਾਮ ਸ਼ਹਿਰ ਇਹੋ ਜਿਹੀਆਂ ਚੀਜ਼ਾਂ ਦੇ ਲਈ। ਗੱਡੀਆਂ ਦੇ ਵਿੱਚ ਚੀਜ਼ਾਂ ਜਿਹੜੀਆਂ ਕੁਛ ਨਾ ਛੱਡਿਓ। ਜੈਕਟ ਜਿਹੜੀ ਉਹ ਵਗੈਰਾ ਜ਼ਰੂਰ ਲੈ ਕੇ ਆਇਓ ਕਿਉਂਕਿ ਉੱਥੇ ਅਚਨਚੇਤੇ ਠੰਡ ਜਿਹੜੀ ਆ ਅਚਾਨਕ ਜਿਹੜੀ ਉਹ ਕਈ ਵਾਰੀ ਹੋ ਜਾਂਦੀ ਆ। ਸੋ ਬਜ਼ੁਰਗ ਤੇ ਬੱਚੇ ਜਿਹੜੇ ਜ਼ਰੂਰ ਇਸ ਪੱਖ ਤੋਂ ਵੀ ਜਿਹੜਾ ਉਹ ਰੈਡੀ ਹੋ ਕੇ ਆਉਣ। ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਚੱਲਣੀਆਂ ਆ। ਯੂਬਾ ਸਿਟੀ ਤੋਂ, ਬਰਾੜਸ਼ਾਹ ਤੋਂ, ਸਟਾਕਟਨ ਗੁਰੂ ਘਰ ਤੋਂ, ਨਾਨਕਸਰ ਗੁਰੂ ਘਰ, ਫਰਿਜ਼ਨੋ ਤੋਂ। ਬਾਕੀ ਜਿਹੜੀਆਂ ਇਹਨਾਂ ਦੀ ਡਿਟੇਲਸ ਹੋਊਗੀ ਆਉਣ ਵਾਲੇ ਹਫਤੇ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਵੀ ਕਿਹਨੂੰ ਕਿਹੜੇ ਗੁਰੂ ਘਰ ਕੰਟੈਕਟ ਕਰਨਾ ਹੈਗਾ। ਹੋਰ ਵੀ ਕਿਸੇ ਗੁਰੂ ਘਰ ਤੋਂ ਵੈਨਾਂ ਚੱਲਣੀਆਂ ਜਾਂ ਬੱਸਾਂ ਆਉਣੀਆਂ ਆ ਜਾਂ ਕਿਸੇ ਗੁਰੂ ਘਰ ਦੇ ਪ੍ਰਬੰਧਕ ਨੇ ਇਸ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਹੈਗੇ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰ ਲਿਓ। ਅਗਲੇ ਵੀਕ ਤੋਂ ਆਪਾਂ ਵੀ ਥੋੜੀ ਡਿਟੇਲ ਦੇਣੀ ਸ਼ੁਰੂ ਕਰਾਂਗੇ 4082725200 ਤੇ 4082725200 ਦੇ ਉੱਤੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਭਾਈ ਅਵਤਾਰ ਸਿੰਘ ਹੋਣਾ ਨੇ ਜਿਹੜੇ ਜਰਨਲਿਸਟ ਆ ਉਹਨਾਂ ਨੇ ਜੋ ਸਿੱਖ ਕੌਮਵਾਦ ਦਾ ਸੰਕਲਪ ਨਾ ਹਮ ਹਿੰਦੂ ਨਾ ਮੁਸਲਮਾਨ ਜੋ ਜੇ 10 ਸਾਲਾਂ ਦੀ ਰਿਸਰਚ ਤੋਂ ਬਾਅਦ ਬੁੱਕ ਲਿਖੀ ਆ। ਬਹੁਤ ਹੀ ਵਧੀਆ ਜਿਹੜੀ ਇਹ ਬੁੱਕ ਹੈਗੀ ਆ ਸਿੱਖ ਨੇਸ਼ਨ ਦੇ ਸੰਬੰਧ ਦੇ ਵਿੱਚ, ਸਿੱਖ ਨੈਸ਼ਨਲਿਜ਼ਮ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਬਾਕੀ ਕੌਮਾਂ ਉਹਨਾਂ ਨੇ ਰਾਜ ਭਾਗ ਲਏ ਆ, ਕਿਸ ਤਰ੍ਹਾਂ ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਸਿੱਖਾਂ ਨਾਲ ਕੀ ਵਾਪਰਿਆ। ਕੱਲ ਇੱਕ ਭੈਣ ਜੀ ਤੁਹਾਡੇ ਆਪਣੇ ਪੰਜਾਬੀ ਰੇਡੀਓ USA ਦੇ ਫਰਿਜ਼ਨੋ ਵਾਲੇ ਸਟੂਡੀਓ 'ਚ ਆਏ ਸੀ। ਉਹ ਬੁੱਕ ਲੈ ਕੇ ਗਏ। ਉਹਨਾਂ ਨੇ ਕਿਹਾ ਵੀ ਮੈਂ ਮੇਰੇ ਪਿਤਾ ਜੀ ਦਾ ਜਨਮ ਦਿਨ ਆ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਇਹ ਗਿਫਟ ਦੇਣਾ ਹੈ। ਸੋ ਦੇਖੋ ਕਿੰਨਾ ਵਧੀਆ ਜਿਹੜਾ ਉਹਨਾਂ ਦਾ ਵਿਚਾਰ ਹੈਗਾ ਆ। ਸੋ ਜੇ ਸ਼ਬਦ ਦੀ ਅਹਿਮੀਅਤ ਦੇਖੀ ਜਾਵੇ ਤਾਂ ਇਹ ਤੋਂ ਵੱਡਾ ਜਿਹੜਾ ਕੋਈ ਤੋਹਫਾ ਆ ਉਹ ਨਹੀਂ ਹੋ ਸਕਦਾ। ਸੋ ਆਪਾਂ ਉਹਨਾਂ ਦੀ ਜਿਹੜੀ ਸੋਚਣੀ ਆ ਉਹਨੂੰ ਸ਼ਲਾਘਾ ਵੀ ਕਰਦੇ ਆ ਤੇ ਨਾਲ ਦੀ ਨਾਲ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਵੀ ਇਹ ਇਸ ਬੀਬੀ ਵੱਲ, ਇਸ ਭੈਣ ਵੱਲ ਦੇਖ ਕੇ ਸੋਚੋ ਤੁਸੀਂ ਵੀ ਜ਼ਰੂਰ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਬਜ਼ੁਰਗ ਹੈਗੇ ਆ, ਰਿਸ਼ਤੇਦਾਰ ਹੈਗੇ ਆ, ਉਹਨਾਂ ਨੂੰ ਜਿਹੜਾ ਗਿਫਟਸ ਆ ਉਹ ਬੁੱਕਾਂ ਦਾ ਦਿਆ ਕਰੋ ਕਿਉਂਕਿ ਬਹੁਤਿਆਂ ਕੋਲ ਸਮਾਂ ਵੀ ਹੁੰਦਾ ਹੈਗਾ ਪੜ੍ਹਨ ਦੇ ਲਈ ਤੇ ਇਹ ਸਭ ਤੋਂ ਵਧੀਆ ਜਿਹੜਾ ਗਿਫਟ ਹੁੰਦਾ ਆ ਉਹ ਬੁੱਕ ਦਾ ਹੁੰਦਾ ਹੈਗਾ ਆ। ਅਨਫੋਰਚੂਨੇਟਲੀ ਸਾਡੀ ਜਿਹੜੀ ਥੋੜੀ ਕੌਮ ਆ ਉਹ ਪੜ੍ਹਨ ਵੱਲ ਘੱਟ ਯਕੀਨ ਕਰਦੀ ਆ ਪਰ ਹੁਣ ਸਾਨੂੰ ਸਾਰਿਆਂ ਨੂੰ ਜਿਹੜਾ ਹਮਲਾ ਮਾਰਨਾ ਪੈਣਾ ਹੈਗਾ ਆ ਕਿਉਂਕਿ ਇੰਨਾ ਜ਼ਿਆਦਾ ਡਿਜੀਟਲ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ। ਪ੍ਰਚਾਰ ਝੂਠਾ ਬਹੁਤ ਜ਼ਿਆਦਾ ਫੈਲ ਰਿਹਾ ਹੈਗਾ। ਤੁਸੀਂ ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਦੇਖਿਆ ਹੀ ਹੈਗਾ। ਸੋ ਹਰ ਇੱਕ ਨੂੰ ਜਿਹੜਾ ਆ ਉਹ ਐਜੂਕੇਟ ਹੋਣਾ ਪੈਣਾ ਆਪਣੇ ਧਰਮ ਦੇ ਬਾਰੇ, ਆਪਣੇ ਕਲਚਰ ਦੇ ਬਾਰੇ। ਸੋ ਸਾਰਿਆਂ ਨੂੰ ਬੇਨਤੀ ਆ ਜਿਨ੍ਹਾਂ ਨੇ ਹਜੇ ਤੱਕ ਭਾਈ ਅਵਤਾਰ ਸਿੰਘ ਉਹਨਾਂ ਦੀ ਜਿਹੜੀ ਬੁੱਕ ਹੈਗੀ ਆ ਆਪਣੇ ਘਰ ਦੀ ਲਾਇਬ੍ਰੇਰੀ ਦਾ ਜਿਹੜਾ ਸ਼ਿੰਗਾਰ ਬਣਾਇਆ ਤੇ ਤੁਸੀਂ ਜ਼ਰੂਰ ਕਾਲ ਕਰ ਲਓ 4082725200 ਦੇ ਉੱਤੇ
408 722 7698 ਦੇ ਉੱਤੇ, ਜਾਂ ਤਾਂ ਤੁਸੀਂ ਫ੍ਰਿਜਨ ਵਾਲੇ ਸਟੂਡੀਓ 'ਚ ਆ ਕੇ ਉੱਥੋਂ ਲਿਜਾ ਸਕਦੇ ਆ, ਜਾਂ ਸੈਨੋਜ਼ੇ ਵਾਲੇ ਸਟੂਡੀਓ 'ਚ ਵੀ, ਨਹੀਂ ਤਾਂ ਤੁਹਾਨੂੰ ਜਿਹੜੀ ਆ ਉਹ ਮੇਲ ਕਰ ਦਿੱਤੀ ਜਾਊਗੀ। ਸੈਕਰਾਮੈਂਟੋ ਤੇ Baker ਯੂਬਾ Street- ਸਿਟੀ ਦੇ ਇਲਾਕੇ ਦੇ ਵਿੱਚ ਜੀ। ਆਲਰੇਡੀ ਕਿਤਾਬਾਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ। ਜੇ ਤੁਸੀਂ ਉੱਥੇ ਜੀ ਚਾਹੁੰਦੇ ਆ ਵੀ ਤੁਹਾਡੇ ਤੱਕ ਪਹੁੰਚ ਹੋ ਜਾਵੇ, ਤਾਂ ਤੁਸੀਂ ਆਪਣਾ ਜਿਹੜਾ ਨਾਮ ਨੰਬਰ ਲਿਖਵਾ ਦਿਓ ਤੇ ਉੱਥੇ ਤੁਹਾਨੂੰ ਕੰਟੈਕਟ ਜਿਹੜਾ ਉਹ ਕਰ ਲਿਆ ਜਾਊਗਾ। ਸੈਕਰਾਮੈਂਟੋ ਤੇ ਯੂਬਾ ਸਿਟੀ ਦੇ ਇਲਾਕੇ ਦੇ ਵਿੱਚ ਵੀ ਉੱਥੇ ਪਹੁੰਚੀਆਂ। ਬੇਕਰਸਫੀਲਡ ਦੇ ਵਿੱਚ ਜਿੱਦਾਂ ਹਰਜੋਤ ਸਿੰਘ ਜੀ ਦੱਸਣ ਵਾਲੇ ਸੀਗੇ, 1 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਰਿਹਾ ਹੈ, ਉੱਥੇ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਹਰ ਸਾਲ ਉੱਥੇ ਸਜਾਇਆ ਜਾਂਦਾ ਹੈ। ਸੋ ਉੱਥੇ ਵੀ ਜਿਹੜੀਆਂ ਕਿਤਾਬਾਂ ਉਪਲਬਧ ਹੋਣਗੀਆਂ। ਤੁਸੀਂ ਜਿਹੜੇ ਬੇਕਰਸਫੀਲਡ ਦੇ ਉਹਦੇ ਇਰਦ ਗਿਰਦ ਦੇ ਇਲਾਕੇ ਵਾਲੇ ਆ, ਜਿਹੜੇ ਉੱਥੇ ਪਹੁੰਚਦੇ ਨੇ ਨਗਰ ਕੀਰਤਨ 'ਚ ਹਾਜ਼ਰੀ ਭਰਦੇ ਨੇ, ਉਹ ਜੇ ਕਿਤਾਬ ਵੀ ਲੈਣਾ ਚਾਹੁੰਦੇ ਹੋਣ ਤਾਂ ਉੱਥੋਂ ਤੁਸੀਂ ਕਿਤਾਬ ਲੈ ਸਕਦੇ ਆ, ਖਰੀਦ ਸਕਦੇ ਆ, ਪ੍ਰਾਪਤ ਕਰ ਸਕਦੇ ਆ ਜੀ। ਤੇ ਹੁਣ ਸੋ ਆਪਾਂ ਇੱਥੇ ਹੀ ਹੁਣ ਹਰਜੋਤ ਸਿੰਘ ਜੀ ਲੈਂਦੇ ਹਾਂ ਸਰੋਤਿਆਂ ਇਜਾਜ਼ਤ। ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।